ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਜਿਹੜੇ ਸਾਡੇ ਰੇਡੀਓ ਸਟੇਸ਼ਨ ਆ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ, ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਸੁਣ ਰਹੇ ਹੋ ਅਤੇ ਦੇਖ ਰਹੇ ਹੋ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 2 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਬਿਲਕੁਲ, ਅਤੇ ਪੇਸ਼ ਕਰਾਂਗੇ ਤੁਹਾਡੇ ਲਈ ਅਮਰੀਕਾ ਭਰ ਦੀਆਂ ਵਿਸ਼ਵ ਦੀਆਂ ਇਹੋ ਖਬਰਾਂ, ਹੋਰ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀਆਂ ਦਾ, ਸਪਾਂਸਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਅਤੇ ਨਾਲ ਹੀ ਦੱਸ ਜਾਈਏ ਵੀ ਕਵਰਡ ਕੈਲੀਫੋਰਨੀਆ ਦੀਆਂ ਜਿਹੜੀਆਂ ਰੀਨਿਊਅਲਸ ਦਾ ਸਮਾਂ ਜਿਹੜਾ ਉਹ ਸਟਾਰਟ ਹੋ ਚੁੱਕਾ ਹੈ ਅਤੇ ਤੁਹਾਨੂੰ ਕਵਰਡ ਕੈਲੀਫੋਰਨੀਆ ਦੇ ਬਾਰੇ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਅਤੇ ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਚਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ 1200 ਜਣਿਆਂ ਦੀ ਕਪੈਸਿਟੀ ਦੇ ਹਾਲ ਨੇ। ਸੋਲਾਨੋ ਕਾਊਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਖੁੱਲ੍ਹੀ ਡੁੱਲੀ ਪਾਰਕਿੰਗ ਹੈ ਅਤੇ ਰੋਟੀ ਜਿਹੜੀ ਹੈ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਤੁਸੀਂ ਵੀ ਖੁਸ਼ੀ ਦੇ ਮੌਕੇ ਦੇ ਲਈ, ਕੋਈ ਪਾਰਟੀ ਦੇ ਲਈ ਹਾਲ ਦੀ ਭਾਲ ਦੇ ਵਿੱਚੋਂ ਤਾਂ ਸਨਰਾਈਜ਼ ਬੈਂਕਟ ਹਾਲ ਵਾਲੇ ਕਮਲ ਹੁਣਾਂ ਨੂੰ ਜਿਹੜਾ ਤੁਸੀਂ ਕਾਲ ਕਰੋ। ਨੰਬਰ 707-474-7003 707-474-7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਸਭ ਤੋਂ ਪਹਿਲੀਆਂ ਖਬਰਾਂ ਵੱਲ ਆਈਏ ਅਤੇ ਜਿਹੜੇ ਸੈਨੇਟਰ ਫਲੇਕ ਹੈਗੇ ਆ ਉਹਨਾਂ ਨੇ ਅੱਜ ਕਿਹਾ ਹੈਗਾ ਆ ਵੀ ਡਿਪੈਂਡ ਕਰਦਾ FBI ਦੀ ਜੋ ਇਨਵੈਸਟੀਗੇਸ਼ਨ ਦੇ ਰਿਜ਼ਲਟਸ ਆਉਂਦੇ ਆ ਉਹਨਾਂ ਦੇ ਉੱਤੇ ਵੀ ਉਹ ਸੈਨੇਟ ਦੇ ਵਿੱਚ ਜਿਹੜੇ ਜੱਜ ਬ੍ਰੈਟ ਕੈਵਨਾ ਆ ਉਹਨਾਂ ਦੇ ਹੱਕ ਵਿੱਚ ਵੋਟ ਪਾਉਣਗੇ ਕਿ ਨਹੀਂ ਪਾਉਣਗੇ। ਪਰ ਦੂਸਰੇ ਪਾਸੇ ਸੈਨੇਟ ਮੈਜੋਰਟੀ ਲੀਡਰ ਜਿਹੜੇ ਆ ਮਿਚ ਮੈਕੋਨਲ, ਉਹਨਾਂ ਨੇ ਇਹ ਕਿਹਾ ਵੀ ਇਸ ਵੀਕ ਮੇ ਵੀ ਹੋ ਸਕਦਾ ਫਰਾਈਡੇ ਨੂੰ ਅਸੀਂ ਜਿਹੜੀ ਆ ਵੋਟਿੰਗ ਕਰਾਂਗੇ ਸੈਨੇਟ ਦੇ ਵਿੱਚ ਤਾਂ ਕਿ ਜਿਹੜੀ ਆ ਜੱਜ ਦੀ ਕਨਫਰਮੇਸ਼ਨ ਹੋ ਸਕੇ। ਪਰ ਜਿਹੜੇ ਜੈਫ ਫਲੇਕ ਹੈਗੇ ਆ ਉਹ ਕਹਿੰਦੇ ਵੀ ਮੈਂ ਜਿਹੜਾ ਡਿਸੀਜਨ ਆ ਉਹ ਜ਼ਰੂਰ ਦੇਖਣਾ ਹੈਗਾ ਆ। ਅਤੇ ਮਿਚ ਮੈਕੋਨਲ ਇਹ ਕਹਿੰਦੇ ਆ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਜਾਣ ਬੁੱਝ ਕੇ ਜਿਹੜਾ ਆ ਡਿਲੇ ਕਰ ਰਹੇ ਆ, ਓਬਸਟਰਕਸ਼ਨ ਕਰ ਰਹੇ ਆ। ਅਤੇ ਹੁਣ FBI ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਆ। ਜਿਹੜੇ ਬ੍ਰੈਟ ਕੈਵਨੋ ਆ ਉਹਨਾਂ ਦੇ ਕਲਾਸ ਫੈਲੋ ਜਿਹੜੇ ਖਾਸ ਕਰਕੇ ਯੇਲ ਯੂਨੀਵਰਸਿਟੀ ਦੇ ਵਿੱਚ ਸੀ, ਉਹਨਾਂ ਦੇ ਨਾਲ ਵੀ ਉਹਨਾਂ ਨੇ ਇੰਟਰਵਿਊਜ਼ ਕੀਤੀਆਂ ਆ। ਬਿਲਕੁਲ। ਸੋ ਹੁਣ ਇਹ ਸਮਝ ਨਹੀਂ ਆ ਰਿਹਾ ਵੀ ਇੱਕ ਪਾਸੇ ਜਿਹੜੀ ਸੈਨੇਟ ਜੁਡੀਸ਼ਰੀ ਕਮੇਟੀ ਜਿਸ ਦੇ ਵਿੱਚ ਮੈਜੋਰਟੀ ਇਹਨਾਂ ਦੀ ਆ, ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ FBI ਦੀ ਇਨਵੈਸਟੀਗੇਸ਼ਨ ਆ ਉਹ ਕੀਤੀ ਜਾ ਰਹੀ ਆ ਅਤੇ ਉੱਧਰ ਜਿਹੜੇ GOP ਦੀ ਜਿਹੜੀ ਮੇਨ ਲੀਡਰਸ਼ਿਪ ਆ, ਸੈਨੇਟ ਮੈਜੋਰਟੀ ਲੀਡਰ ਨੇ ਮਿਚ ਮੈਕੋਨਲ, ਉਹ ਇਨਵੈਸਟੀਗੇਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਵੋਟ ਜਿਹੜੀ ਆ ਉਹ ਕਰਾਉਣਾ ਚਾਹੁੰਦੇ ਨੇ। ਜੇ ਇਹਨਾਂ ਨੂੰ ਇੰਨਾ ਹੀ ਹੈਗਾ ਵੀ ਇਹ ਬਿਲਕੁਲ ਨਿਰਦੋਸ਼ ਨੇ ਤਾਂ ਆਈ ਥਿੰਕ ਇਹਨਾਂ ਨੂੰ FBI ਦੀ ਇਨਵੈਸਟੀਗੇਸ਼ਨ ਦੀ ਪੂਰੀ ਵੇਟ ਕਰ ਲੈਣੀ ਚਾਹੀਦੀ ਆ। ਫਿਰ ਨਾਲੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ ਉਹ ਹੋ ਜਾਊਗਾ। ਅਤੇ ਜਿੱਦਾਂ ਇਹ ਜੈਫ ਫਲੇਕ ਵਰਗੇ ਇਸ ਟਾਈਮ ਡਾਇਲਮਾ ਦੇ ਵਿੱਚ ਆ, ਉਹਨਾਂ ਨੇ ਅੱਜ ਸਪਸ਼ਟ ਵੀ ਕੀਤਾ ਆ ਵੀ FBI ਦੀ ਇਨਵੈਸਟੀਗੇਸ਼ਨ ਰਿਪੋਰਟ ਤੋਂ ਬਾਅਦ ਦੇ ਵਿੱਚ ਹੀ ਉਹ ਵੋਟ ਕਰਨਗੇ। ਤਾਂ ਆਈ ਥਿੰਕ ਉਹਨਾਂ ਨੂੰ ਵੇਟ ਕਰਨੀ ਚਾਹੀਦੀ। ਪਰ ਕਿਤੇ ਨਾ ਕਿਤੇ ਆਈ ਥਿੰਕ ਰਾਸ਼ਟਰਪਤੀ ਟਰੰਪ ਦਾ ਬਹੁਤ ਜ਼ਿਆਦਾ ਦਬਾਅ ਜਿਹੜਾ ਆ ਉਹ ਮਿਚ ਮੈਕੋਨਲ ਦੇ ਉੱਤੇ ਨਜ਼ਰ ਆ ਰਿਹਾ ਆ, ਕਿਉਂਕਿ ਕੱਲ੍ਹ ਵੀ ਜਿਹੜੇ ਬ੍ਰੈਟ ਕੈਵਨਾ ਦੀ ਉਹਨਾਂ ਨੇ ਪੂਰੀ ਪਿੱਠ ਥਾਪੜੀ ਸੀ। ਉਹਨਾਂ ਨੇ ਕਿਹਾ ਵੀ ਮੈਨੂੰ ਇਸ ਦੇ ਉੱਤੇ ਪੂਰਾ ਯਕੀਨ ਆ, ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਨਹੀਂ ਹੋਈ ਅਤੇ ਸਿਰਫ ਇੱਕ ਜਿਹੜਾ ਡਿਲੇ ਕਰਨ ਦਾ ਇੱਕ ਪ੍ਰੋਸੈਸ ਆ ਡੈਮੋਕ੍ਰੇਟਸ ਜਿਹੜੇ ਆ ਉਹ ਕਰ ਰਹੇ ਨੇ। ਸੋ ਆਈ ਥਿੰਕ 2-3 ਦਿਨਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਸ਼ਾਇਦ ਨਾ ਪਵੇ, ਅਨਲੈਸ ਇਹਨਾਂ ਨੂੰ ਇਹ ਲੱਗ ਰਿਹਾ ਆ ਵੀ ਇਸ ਦੇ ਵਿੱਚ ਕੁਛ ਇੱਦਾਂ ਦੀ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆ ਸਕਦੀ ਆ।
ਤੇ ਜੇ ਇੰਨੇ ਹੀ ਉਹ ਜੇ ਬਿਲਕੁਲ ਉਹ ਸੱਚੇ ਨੇ ਤਾਂ ਫਿਰ ਆਈ ਥਿੰਕ ਇਨਵੈਸਟੀਗੇਸ਼ਨ ਦੀ ਉਹਨਾਂ ਨੂੰ ਵੇਟ ਕਰ ਲੈਣੀ ਚਾਹੀਦੀ ਆ, ਤਾਂ ਜੋ ਸਾਰੇ ਦਾ ਸਾਰਾ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ। ਤੇ ਫਿਰ ਐਟਲੀਸਟ ਹੋ ਸਕਦਾ ਵੀ ਕਈ ਡੈਮੋਕ੍ਰੇਟ ਵੀ ਫਿਰ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਉਹ ਵੋਟ ਪਾ ਸਕਦੇ ਨੇ। ਸੋ ਬਹੁਤ ਸਾਰੇ ਜਿਹੜੇ ਉਹਨਾਂ ਦੇ ਕਲਾਸ ਫੈਲੋ ਰਹੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਬ੍ਰੈਟ ਕੈਵਨਾ ਆ ਉਹ ਸ਼ਰਾਬ ਪੀਣ ਦੇ ਤਾਂ ਕਾਫੀ ਸ਼ੌਕੀਨ ਸੀ ਤੇ ਕਾਫੀ ਪਾਰਟੀਆਂ ਦੇ ਵਿੱਚ ਉਹ ਇਨਵੋਲਵ ਰਹੇ ਹੈਗੇ ਆ। ਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਜੈਫ ਫਲੇਕ ਆ ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਮੈਟਰ ਕਰਦਾ ਹੈਗਾ ਵੀ ਉਹ ਸ਼ਰਾਬ ਪੀਂਦੇ ਜਾਂ ਨਹੀਂ ਪੀਂਦੇ, ਇਹ ਬਿਗ ਇਸ਼ੂ ਨਹੀਂ ਹੈ। ਮੇਰਾ ਮੇਨ ਇਸ਼ੂ ਜਿਹੜਾ ਹੈਗਾ ਆ ਵੀ ਕਿਸੇ ਵੀ ਬੀਬੀ ਦੇ ਉੱਤੇ, ਲੇਡੀ ਦੇ ਉੱਤੇ ਜਿਹੜੀ ਆ ਕੋਈ ਸੈਕਸ਼ੂਅਲ ਅਸੌਲਟ ਦੇ ਵਿੱਚ ਤਾਂ ਨਹੀਂ ਉਹਨਾਂ ਦਾ ਜਿਹੜਾ ਨਾਮ ਆਉਂਦਾ। ਜੇ ਉਹਦੇ ਬਾਰੇ ਆਉਂਦਾ ਆ ਤੇ ਫਿਰ ਉਹ ਮੈਂ ਸੋਚੂਗਾ, ਪਰ ਡਰਿੰਕਿੰਗ ਦੇ ਬਾਰੇ ਉਹ ਕਹਿੰਦੇ ਵੀ ਜਿਹੜੇ ਕਾਲਜ ਜਾਂ ਸਕੂਲ ਟਾਈਮ ਹੁੰਦਾ ਆ ਉਹ ਕੋਈ ਐਡੀ ਬਿਗ ਡੀਲ ਨਹੀਂ ਹੈਗੀ, ਉਹ ਏਜ ਹੀ ਇੱਦਾਂ ਦੀ ਹੁੰਦੀ ਹੈਗੀ ਆ। ਪਰ ਦੂਸਰੇ ਪਾਸੇ ਜਿਹੜੇ ਆ ਤਿੰਨ ਮੇਨ ਜਿਹੜੇ ਕੰਸਰਨ ਹੈਗੇ ਆ ਰਿਪਬਲਿਕਨ ਪਾਰਟੀ ਦੇ, ਤਿੰਨ ਜਿਹੜੇ ਸੈਨੇਟਰਸ ਹੈਗੇ ਆ। ਪਹਿਲੇ ਤਾਂ ਸੈਨੇਟਰ ਜੈਫ ਫਲੇਕ ਆ ਜਿਨ੍ਹਾਂ ਦੇ ਉੱਤੇ ਡਿਪੈਂਡ ਕਰਦਾ ਆ ਬ੍ਰੈਟ ਕੈਵਨਾ ਦਾ, ਤੇ ਦੂਸਰੇ ਜਿਹੜੇ ਸੈਨੇਟਰ ਲੀਜ਼ਾ ਮਰਕੋਸਕੀ ਜਿਹੜੇ ਅਲਾਸਕਾ ਦੇ ਆ, ਤੇ ਤੀਜੇ ਸੈਨੇਟਰ ਸੂਜ਼ਨ ਕਾਲਿਨਸ ਮੇਨ ਦੇ ਆ। ਇਹ ਦੋਨੋਂ ਸੈਨੇਟਰ ਲੇਡੀਜ਼ ਆ ਕਿਉਂਕਿ ਲੇਡੀਜ਼ ਦੇ ਜਿਹੜੇ ਚਾਰਜਸ ਲੱਗੇ ਆ, ਸੋ ਇਹਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਆ ਜੈਫ ਫਲੇਕ। ਸੋ ਤਿੰਨਾਂ ਜਾਣਿਆਂ ਦੇ ਉੱਤੇ ਡਿਪੈਂਡ ਕਰਦਾ ਆ ਵੀ ਇਹ ਜਿਹੜੀ ਕਨਫਰਮੇਸ਼ਨ ਆ ਉਹ ਹੋਵੇਗੀ ਜਾਂ ਨਹੀਂ ਹੋਵੇਗੀ। ਬਿਲਕੁਲ। ਸੋ ਇਸ ਟਾਈਮ ਇਹ ਸ਼ਸ਼ੋ ਪੰਚ ਨੇ ਤਿੰਨੋਂ ਹੀ ਜਾਣੇ, ਤੇ ਕਿਤੇ ਨਾ ਕਿਤੇ ਉਹ FBI ਦੀ ਇਨਵੈਸਟੀਗੇਸ਼ਨ ਦੀ ਰਿਪੋਰਟ ਦੇ ਜਿਹੜੀ ਆ ਉਹ ਉਡੀਕ ਵੀ ਕਰ ਰਹੇ ਨੇ। ਉੱਦਾਂ ਵੈਸੇ ਜੇ ਦੱਸ ਜਾਈਏ ਵੀ ਅੱਜ ਜਿਹੜੇ ਦੋਸ਼ GOP ਵਾਲੇ ਡੈਮੋਕ੍ਰੇਟਸ ਦੇ ਉੱਤੇ ਲਾ ਰਹੀ ਹੈ, ਜੇਕਰ ਜੋ ਗੱਲ ਆ ਵੀ ਜਦੋਂ ਮਾਰਚ 2016 ਦੇ ਵਿੱਚ ਐਂਟੋਨੀਓ ਸਕੋਲੀਓ ਜੋ ਕਿ ਸੁਪਰੀਮ ਕੋਰਟ ਦੇ ਜਸਟਿਸ ਸੀ, ਜਿਨ੍ਹਾਂ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਸੀ ਉਹਨਾਂ ਦੇ ਰੈਂਚ ਦੇ ਵਿੱਚ, ਉਸ ਤੋਂ ਬਾਅਦ ਜੋ ਸੀਟ ਖਾਲੀ ਹੋਈ ਸੀ ਤਾਂ ਉਦੋਂ ਜਿਹੜੇ ਜੱਜ ਗਾਰਲੈਂਡ ਜਿਹੜੇ ਹੈਗੇ ਸੀਗੇ, ਮੈਰਿਕ ਗਾਰਲੈਂਡ, ਜਿਹੜੇ ਰਾਸ਼ਟਰਪਤੀ ਓਬਾਮਾ ਦੇ ਦੁਆਰਾ ਉਹਨਾਂ ਨੇ ਨੋਮੀਨੇਟ ਕੀਤਾ ਸੀਗਾ ਵੀ ਇਹਨਾਂ ਨੂੰ ਕਨਫਰਮੇਸ਼ਨ ਜਿਹੜੀ ਇਹਨਾਂ ਦਾ ਪ੍ਰੋਸੈਸ ਜਿਹੜਾ ਚਾਲੂ ਕੀਤਾ ਜਾਵੇ। ਉਦੋਂ ਰਿਪਬਲਿਕਨਸ ਨੇ ਕੋਰੀ ਨਾ ਕਰ ਦਿੱਤੀ ਸੀ, ਉਹਨਾਂ ਨੇ ਟੋਟਲ ਡਿਲੇ ਕੀਤਾ, ਤਕਰੀਬਨ ਜਿਹੜੇ 8-9 ਮਹੀਨੇ ਤੱਕ ਜਿਹੜੇ ਉਹ ਡਿਲੇ ਕਰਦੇ ਰਹੇ ਵੀ ਨਹੀਂ ਹੁਣ ਕਿਉਂਕਿ ਇਲੈਕਸ਼ਨ ਈਅਰ ਆ ਰਿਹਾ ਆ, ਜੂਨ 'ਚ ਪ੍ਰਾਇਮਰੀ ਹੋਣੀਆਂ ਆ, ਫਿਰ ਨਵੰਬਰ ਦੇ ਵਿੱਚ ਰੈਗੂਲਰ ਜਨਰਲ ਇਲੈਕਸ਼ਨ ਹੋਣੀਆਂ ਆ, ਸੋ ਇਸ ਲਈ ਅਸੀਂ ਇਹ ਸੀਟ ਨੂੰ ਜਿਹੜੀ ਉਹ ਖਾਲੀ ਰੱਖਣੀ ਆ। ਉਦੋਂ ਮਿਚ ਮੈਕੋਨਲ ਨੇ ਕੋਰੀ ਨਾ ਕਰ ਦਿੱਤੀ ਸੀ ਵੀ ਨਹੀਂ ਅਸੀਂ ਇਹਨਾਂ ਨੂੰ ਕਨਫਰਮੇਸ਼ਨ ਹੀਅਰਿੰਗ ਤੱਕ ਵੀ ਜਿਹੜੀ ਆ ਉਹ ਨਹੀਂ ਦੇਵਾਂਗੇ। ਸੋ ਉਸ ਟਾਈਮ ਦੇ ਉੱਤੇ ਜਿਹੜੇ ਡੈਮੋਕ੍ਰੇਟ ਆ ਉਹ ਇਹੀ ਗੱਲ ਕਹਿ ਰਹੇ ਸੀਗੇ ਵੀ ਇਹਨਾਂ ਦਾ ਸਿਰਫ ਇੱਕ ਟੈਕਟਿਕ ਆ ਜਿਹੜਾ ਡਿਲੇ ਕਰਨ ਦਾ। ਸੋ ਹੁਣ ਜੇ ਉਹ ਸਿਆਸਤ ਇਸ ਤਰੀਕੇ ਦੇ ਨਾਲ ਕਰ ਰਹੇ ਆ ਡੈਮੋਕ੍ਰੇਟ ਵਾਲੇ ਤਾਂ ਹੁਣ ਇਹਨਾਂ ਨੂੰ ਦੁੱਖ ਲੱਗ ਰਿਹਾ ਆ। ਸੋ ਕਿਤੇ ਨਾ ਕਿਤੇ ਜੇ ਆਪਾਂ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਸ ਟਾਈਮ ਜਿਹੜਾ ਸਿਸਟਮ ਆ ਉਹ ਟੋਟਲੀ ਪੋਲੀਟਿਕਸ ਬੇਸਡ ਜਿਹੜਾ ਉਹ ਚੱਲ ਰਿਹਾ ਆ। ਹਰ ਇੱਕ ਪਾਰਟੀ ਜਿਹੜੀ ਆ ਆਪਣਾ ਫਾਇਦਾ ਜਿਹੜਾ ਆ ਉਹ ਦੇਖਦੀ ਆ, ਚਾਹੇ ਕੋਈ ਵੀ ਕਿਤੇ ਵੀ ਜਿਹੜਾ ਆ ਉਹ ਮੁੱਦਾ ਹੋਵੇ। ਸੋ ਜਦੋਂ ਤਨਖਾਹਾਂ ਵਧਾਉਣ ਵਾਲੀ ਗੱਲ ਹੁੰਦੀ ਆ ਉਦੋਂ ਵੀ ਇਹ ਸਾਰੀਆਂ ਪਾਰਟੀਆਂ ਇੱਥੇ ਵੀ ਜਿਹੜਾ ਆ ਉਹ ਹਾਲ ਇਕੱਠਾ ਹੀ ਆ, ਉਹ ਜਲਦੀ ਇਕੱਠੀਆਂ ਜਿਹੜੀਆਂ ਹੋ ਜਾਂਦੀਆਂ ਹੁੰਦੀਆਂ ਨੇ। ਸੋ ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਜਿਹੜੇ ਨੋਮਨੀ ਹੈਗੇ ਆ ਬ੍ਰੈਟ ਕੈਵਨਾ, ਉਹਨਾਂ ਦੇ ਜਿਹੜੇ ਕਲਾਸ ਫੈਲੋ ਤੇ ਦੋਸਤ ਰਹੇ ਆ ਮਾਰਕ ਜੱਜ, ਉਹਨਾਂ ਦੇ ਜਿਹੜੇ ਅਟਾਰਨੀ ਆ, ਉਹਨਾਂ ਨੇ ਕਿਹਾ ਵੀ FBI ਨੇ ਆਲਰੇਡੀ ਜਿਹੜੀ ਆ ਉਹਨਾਂ ਦੇ ਨਾਲ ਗੱਲਬਾਤ ਕਰ ਲਈ ਹੈਗੀ ਆ, ਪਰ ਉਹਦੇ ਬਾਰੇ ਜਿਹੜੀ ਆ ਹਜੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਨਹੀਂ ਆਈ ਵੀ ਜਿਹੜਾ ਮਾਰਕ ਜੱਜ ਆ ਜਿਸ ਦਾ ਨਾਮ ਜਿਹੜੀ ਪ੍ਰੋਫੈਸਰ ਆ ਫੋਰਡ ਉਹਨਾਂ ਨੇ ਵੀ ਲਿਆ ਸੀ ਵੀ ਉਸ ਨੇ ਕੀ ਕਿਹਾ ਆ ਉਸ ਇਨਸੀਡੈਂਟ ਦੇ ਬਾਰੇ, ਇਹ ਹਜੇ ਡਿਟੇਲ ਦੇ ਵਿੱਚ ਨਹੀਂ ਆਈ। ਸਰੋਤਿਆਂ ਨੂੰ ਯਾਦ ਹੀ ਆ ਵੀ ਪਿਛਲੇ ਫਰਾਈਡੇ ਜਿਹੜੀ ਸੈਨੇਟ ਨੇ ਜਿਹੜਾ ਇਹ ਕਿਹਾ ਸੀ ਵੀ FBI ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਉਹਦੇ ਬਾਅਦ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਕਿਹਾ ਸੀ ਵੀ ਇੱਕ ਇਨਵੈਸਟੀਗੇਸ਼ਨ FBI ਨੂੰ ਆਰਡਰ ਕੀਤਾ ਸੀ ਤੇ ਬਾਅਦ ਦੇ ਵਿੱਚ ਕਿਹਾ ਵੀ ਪੂਰੀ ਤਰ੍ਹਾਂ ਫੁੱਲ ਇਨਵੈਸਟੀਗੇਸ਼ਨ ਕਰੋ ਤਾਂ ਕਿ ਕੋਈ ਕਿਸੇ ਤਰ੍ਹਾਂ ਦੇ ਜਿਹੜੇ ਕੋਈ ਨੈਗੇਟਿਵ ਪੁਆਇੰਟ ਆ ਉਹਨਾਂ ਦਾ ਜਿਹੜਾ ਉਹ ਬਾਅਦ ਦੇ ਵਿੱਚ ਨਾ ਆ ਸਕੇ। ਸੋ ਇਸੇ ਤਰ੍ਹਾਂ ਐਮੀ ਸਟੇਟ ਵਾਲਟ ਜਿਹੜੇ ਆ ਜਾਰਜੀਆ ਸਟੇਟ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਆ ਤੇ ਜਿਹੜੇ ਰਿਸਰਚ ਕਰਦੇ ਹੈਗੇ ਫੈਡਰਲ ਜੁਡੀਸ਼ੀਅਲ ਸਿਲੈਕਸ਼ਨ ਪ੍ਰੋਸੈਸ ਦੇ ਉੱਤੇ, ਉਹ ਕਹਿੰਦੇ ਆ ਵੀ ਡਿਸੀਜਨ ਮੇਕਿੰਗ ਪ੍ਰੋਸੈਸ ਦੇ ਵਿੱਚ ਕਿੰਨਾ ਕੁ ਜਿਹੜਾ ਇਨਫਲੂਐਂਸ ਹੁੰਦਾ ਇਹਨਾਂ ਚੀਜ਼ਾਂ ਦਾ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਜੀ ਬਿਲਕੁਲ। ਉੱਦਾਂ ਹੁਣ ਹਰ ਇੱਕ ਦੀ ਨਜ਼ਰ ਜਿਹੜੀ ਇਸ ਚੀਜ਼ ਦੇ ਉੱਤੇ ਵੀ ਹੈ, ਜਿੱਦਾਂ ਇਹ 3 ਸੈਨੇਟਰਸ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਹੈਗੀ ਆ ਵੀ ਜੇ ਵਾਕਈ ਸੈਨੇਟ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਜਾਂ ਫਰਾਈਡੇ ਨੂੰ ਜਿਹੜੀ ਵੋਟ ਆ ਉਹ ਰੱਖ ਦਿੰਦੇ ਆ ਵੀ ਵੋਟ ਜਿਹੜੀ ਕੀਤੀ ਜਾਵੇ, ਉਹ ਵੀ FBI ਦੀ ਇਨਵੈਸਟੀਗੇਸ਼ਨ ਪੂਰੀ ਹੋਣ ਤੋਂ ਪਹਿਲਾਂ, ਤਾਂ ਇਹ 3 ਜਿਹੜੇ ਸੈਨੇਟਰਸ ਆ
ਉਹ ਕਿਸ ਪਾਸੇ ਵੱਲ ਨੂੰ ਜਿਹੜੇ ਆ ਉਹ ਝੁਕਣਗੇ। ਸੋ ਲੈਟਸ ਸੀ ਕੀ ਹੁੰਦਾ ਆ। ਕਈ ਵਾਰੀ ਇੱਦਾਂ ਵੀ ਹੁੰਦਾ ਹਰਜੋਤ ਸਿੰਘ ਜੀ, ਜਦੋਂ ਇੱਦਾਂ ਦੀਆਂ ਗੱਲਾਂ ਜ਼ਿਆਦੀਆਂ ਹੋਣ ਲੱਗ ਜਾਂਦੀਆਂ ਨੇ ਤਾਂ ਫਿਰ ਕਈ ਨੋਮੀਨੀ ਆਪਣਾ ਨਾਮ ਵਾਪਸ ਲੈ ਲੈਂਦੇ ਆ। ਪਰ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੇ ਆਪਣੀ ਜਿਹੜੀ ਹੀਅਰਿੰਗ ਦੇ ਵਿੱਚ ਜਿਹਦੇ ਵਿੱਚ ਉਹ ਰੋਏ ਵੀ ਸੀਗੇ ਅਤੇ ਕਾਫੀ ਜਿਹੜੇ ਉੱਚੀ ਉੱਚੀ ਵੀ ਬੋਲਦੇ ਸੀਗੇ, ਗੁੱਸੇ 'ਚ ਵੀ ਜਿਹੜੇ ਉਹ ਬੋਲ ਰਹੇ ਸੀਗੇ। ਸੋ ਕਈ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜੀ ਮਾਇਨੇ ਰੱਖਦੀਆਂ ਆਉਣ ਵਾਲੇ ਸਮੇਂ ਦੇ ਲਈ, ਕਿਉਂਕਿ ਜਦੋਂ ਸੁਪਰੀਮ ਕੋਰਟ ਦਾ ਜਸਟਿਸ ਤੁਸੀਂ ਬਣਨਾ ਆ, ਜੇ ਆਲਰੇਡੀ ਤੁਸੀਂ ਇੱਕ ਪਾਰਟੀ ਲਾਈਨ ਦੇ ਨਾਲ ਦੇ ਉੱਤੇ ਕਰ ਰਹੇ ਹੋ ਤਾਂ ਫਿਰ ਆਉਣ ਵਾਲੇ ਸਮੇਂ ਦੇ ਡਿਸੀਜਨ ਜਿਹੜੇ ਕਿੱਦਾਂ ਦੇ ਹੋਣਗੇ। ਐਟਲੀਸਟ ਦੁਨੀਆ ਨੂੰ ਤਾਂ ਇਹ ਸ਼ੋਅ ਕਰੋ ਵੀ ਮੈਂ ਜਿਹੜਾ ਨਿਊਟਰਲ ਹੈਗਾ ਆ, ਵੀ ਮੈਂ ਦੋਨੋਂ ਪਾਸੇ ਦਾ ਜਿਹੜਾ ਸੋਚ ਰਿਹਾ ਆ। ਸੋ ਆਈ ਡੋਂਟ ਨੋ ਇਹਦੇ ਨਾਲ ਕਿੰਨਾ ਕੁ ਜਿਹੜਾ ਅਸਰ ਹੋਊਗਾ। ਪਰ ਇਹਦੇ ਨਾਲ ਇਹ ਇੱਕ ਚੀਜ਼ ਜਿਹੜੀ ਹੋਰ ਹੈਗੀ ਆ ਹਰਜੋਤ ਸਿੰਘ ਜੀ, ਵੀ ਆਉਣ ਵਾਲੇ ਸਮੇਂ 'ਚ ਦੇਖੋ ਜਸਟਿਸਿਸ ਨੇ ਆਉਂਦੇ ਜਾਣਾ ਜਾਂਦੇ ਰਹਿਣਾ ਆ, ਨਵੇਂ ਤੋਂ ਨਵੇਂ ਜਿਹੜੇ ਪ੍ਰਸ਼ਾਸਨ ਆ ਉਹਨਾਂ ਨੂੰ ਮੌਕੇ ਮਿਲਦੇ ਰਹਿਣੇ ਆ। ਪਰ ਅੱਜ ਦੀ ਜਿਹੜੀ ਇਹ ਜੋ ਹਾਲਾਤ ਚੱਲ ਰਹੇ ਨੇ ਬ੍ਰੈਟ ਕੈਵਨਾ ਦੀ ਇਸ ਪੂਰੇ ਪ੍ਰੋਸੈਸ ਨੇ, ਇਸ ਨੇ ਟੋਟਲੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਨੋਮੀਨੇਸ਼ਨ ਆ ਜਾਂ ਉਹ ਸਾਰੀਆਂ ਚੀਜ਼ਾਂ ਆ ਉਸ ਨੂੰ ਚੇਂਜ ਜਿਹੜਾ ਆ ਉਹ ਕਰ ਦੇਣਾ ਆ। ਲੋਕਾਂ ਦੀ ਚਲੋ ਦਿਲਚਸਪੀ ਇਸ ਵਿਵਾਦ ਦੇ ਕਰਕੇ ਚਾਹੇ ਹੁਣ ਦੇ ਲਈ ਵਧੀ, ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੱਦਾਂ ਰਹੂਗਾ, ਇਹ ਤਾਂ ਸਮਾਂ ਦੱਸੂਗਾ। ਪਰ ਇਹਦੇ ਨਾਲ ਪ੍ਰੋਸੈਸ ਜਿਹੜਾ ਟੋਟਲ ਚੇਂਜ ਹੋਊਗਾ। ਕੀ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਕੋਈ ਬਾਈ ਪਾਰਟੀਜ਼ਨ ਇੱਦਾਂ ਦੀ ਕੋਈ ਨੋਮੀਨੇਸ਼ਨ ਹੋ ਵੀ ਸਕਿਆ ਕਰੂਗੀ ਜਾਂ ਨਹੀਂ ਹੋਇਆ ਕਰੂਗੀ, ਇਹ ਦੇਖਣ ਵਾਲੀ ਜਿਹੜੇ ਆ ਉਹ ਗੱਲ ਰਹੂਗੀ। ਪਰ ਇਹ ਪ੍ਰੋਸੈਸ ਤੇ ਆਉਣ ਵਾਲੇ ਸਮੇਂ ਦੇ ਲਈ ਇਹ ਪੂਰੀਆਂ ਸੀਟਸ ਦੇ ਲਈ ਬਹੁਤ ਵੱਡੇ ਵੱਡੇ ਜਿਹੜੇ ਪ੍ਰਸ਼ਨ ਚਿੰਨ੍ਹ ਨੇ, ਸਵਾਲੀਆ ਚਿੰਨ੍ਹ ਨੇ ਵੀ ਸਿਰਫ ਪਾਰਟੀ ਲਾਈਨ ਦੇ ਉੱਤੇ ਨੋਮੀਨੇਸ਼ਨਸ ਹੋਇਆ ਕਰਨਗੀਆਂ ਜਾਂ ਕੋਈ ਸਰਬਸੰਮਤੀ ਦੇ ਨਾਲ ਵੀ ਕਦੀ ਕੋਈ ਜਿਹੜੇ ਜੱਜ ਆ ਉਹ ਲੱਗਿਆ ਕਰਨਗੇ ਜੀ। ਤੇ ਅਗਲੀ ਖਬਰ ਵੱਲ ਆਈਏ। ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਜਿਹੜਾ ਨਾਫਟਾ ਆ ਉਹ ਸਕ੍ਰੈਪ ਕਰਕੇ ਹੁਣ ਉਹਦਾ ਨਾਂ ਜਿਹੜਾ USMCA ਰੱਖ ਦਿੱਤਾ ਗਿਆ ਆ। ਤੇ ਇਹਦੇ ਸਾਰੇ ਪਿੱਛੇ ਕਹਿੰਦੇ ਪਈ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਸਾਨ-ਇਨ-ਲਾ ਆ ਜੈਰਡ ਕਸ਼ਨਰ, ਉਹਨਾਂ ਦਾ ਜਿਹੜਾ ਬਹੁਤ ਵੱਡਾ ਰੋਲ ਹੈਗਾ ਆ ਇਸ ਨਾਫਟਾ ਨੂੰ ਅੱਗੇ ਜਿਹੜਾ ਆ ਚੱਲਣ ਦੇ ਵਿੱਚ। ਕਹਿੰਦੇ ਲਗਭਗ ਪਿਛਲੇ 1 ਸਾਲ ਤੋਂ ਉਹਨਾਂ ਨੇ ਕਾਫੀ ਜਿੱਦਾਂ ਹਾਰਡ ਵਰਕ ਕੀਤਾ, ਕਿਉਂਕਿ ਬਹੁਤ ਵਾਰ ਕਹਿੰਦੇ ਪਈ ਜਿਹੜੀਆਂ ਚਾਹੇ ਉਹ ਮੈਕਸੀਕੋ ਦੇ ਨਾਲ ਗੱਲਬਾਤ ਚੱਲ ਰਹੀ ਸੀ, ਚਾਹੇ ਕੈਨੇਡਾ ਨਾਲ ਚੱਲ ਰਹੀ ਸੀ, ਉਹ ਗੱਲਬਾਤ ਫੇਲ ਹੁੰਦੀ ਰਹੀ। ਇਹਦੇ ਸੰਬੰਧ ਦੇ ਵਿੱਚ ਈਵਨ ਦੋ ਕਹਿੰਦੇ ਵੀ ਜਿਹੜਾ ਜੈਰਡ ਕਸ਼ਨਰ ਆ ਉਹਨਾਂ ਦਾ ਜਿਹੜਾ ਪਿਛਲੇ ਸਾਲ ਦਾ ਸਮਾਂ ਜਿਹੜਾ ਕਾਫੀ ਟਰਬੂਲੈਂਟ ਰਿਹਾ ਆ, ਉਹਦਾ ਮੇਨ ਰੀਜ਼ਨ ਇਹ ਆ ਜਿਹੜਾ ਚੀਫ ਆਫ ਸਟਾਫ ਪ੍ਰੈਜ਼ੀਡੈਂਟ ਦੇ ਜੌਨ ਕੈਲੀ ਸੀ, ਉਹਨਾਂ ਨੇ ਈਵਨ ਇੱਕ ਵਾਰੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਕਲੀਅਰੈਂਸ ਆ ਉਹ ਤੋਂ ਵੀ ਜਿਹੜਾ ਜੈਰਡ ਕਸ਼ਨਰ ਨੂੰ ਜਿਹੜਾ ਸਟ੍ਰਿਪ ਕਰ ਦਿੱਤਾ ਗਿਆ ਸੀ। ਤੇ ਕਹਿੰਦੇ ਵੀ ਮੈਕਸੀਕੋ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਡੀਲ ਬਣਾਈ ਹੈਗੀ ਆ, ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਜਵਾਈ ਆ ਜੈਰਡ ਕਸ਼ਨਰ, ਜੋ ਕਿ 37 ਸਾਲਾਂ ਦਾ ਆ, ਰੀਅਲ ਸਟੇਟ ਦਾ ਮੁਗਲ ਕਹਿ ਦਿੰਦੇ ਆ ਉਹਨੂੰ, ਜੇ ਇਵਾਂਕਾ ਟਰੰਪ ਦਾ ਹਸਬੈਂਡ ਆ ਤੇ ਉਸ ਦਾ ਮੇਨ ਰੂਲ ਹੈਗਾ ਆ। ਕਹਿੰਦੇ ਵੀ ਮੈਕਸੀਕਨ ਫੋਰਨ ਮਿਨਿਸਟਰ ਜਿਹੜਾ ਆ ਉਹ ਉਹਨਾਂ ਦਾ ਫਰੈਂਡ ਆ ਲੂਇਸ ਵਿਡੇਗ੍ਰੇਗ, ਤੇ ਜੋ ਕਿ ਉਹਨਾਂ ਨੂੰ ਉਸ ਟਾਈਮ ਤੋਂ ਹੀ ਜਾਣਦਾ ਜਿਸ ਟਾਈਮ 'ਤੇ ਉਹ ਵਾਲ ਸਟਰੀਟ ਦੇ ਉੱਤੇ ਕੰਮ ਕਰਦੇ ਸੀ, ਤੇ ਉਹਨਾਂ ਨੇ ਉਹਦੇ ਵਿੱਚ ਕਾਫੀ ਹੈਲਪ ਕੀਤੀ। ਤੇ ਹੁਣ ਕੈਨੇਡੀਅਨ ਜਿਹੜੇ ਨੈਗੋਸ਼ੀਏਸ਼ਨ ਟੀਮ ਹੈਗੀ ਆ ਉਹਦੇ ਵਿੱਚ ਵੀ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਚੀਫ ਆਫ ਸਟਾਫ ਜਿਹੜੀ ਕੈਟੀ ਟੈਲਫੋਰਡ ਆ, ਤੇ ਉਹਨਾਂ ਦੇ ਜਿਹੜੇ ਪ੍ਰਾਈਵੇਟ ਸੈਕਟਰੀ ਜੀਰਾਲਡ ਵਟਸ ਆ, ਉਹਨਾਂ ਨੇ ਕਹਿੰਦੇ ਵੀ ਕਸ਼ਨਰ ਦੇ ਨਾਲ, ਤੇ ਇਸੇ ਤਰ੍ਹਾਂ ਹਸਨ ਯੂਸਫ ਜਿਹੜਾ ਆ ਪ੍ਰੈਜ਼ੀਡੈਂਟ ਆਫ ਕੈਨੇਡੀਅਨ ਲੇਬਰ ਕਾਂਗਰਸ, ਉਹ ਵੀ ਇਸ ਟੀਮ ਦੇ ਵਿੱਚ ਸੀ। ਇਹਨਾਂ ਸਾਰਿਆਂ ਨੇ ਰਲ ਕੇ ਕਹਿੰਦੇ ਜਿਹੜੀ ਆ ਇਹ ਨੈਗੋਸ਼ੀਏਸ਼ਨ ਕੀਤੀ ਆ। ਬਿਲਕੁਲ ਜੀ। ਸੋ ਕਿਤੇ ਨਾ ਕਿਤੇ ਜਿਹੜੇ ਆ ਇਹ ਕਹਿੰਦੇ 1.2 ਟ੍ਰਿਲੀਅਨ ਡਾਲਰ ਦੀ ਜਿਹੜੀ ਇੱਕ ਜਿਹੜਾ ਟ੍ਰੇਡ ਜ਼ੋਨ ਆ, ਜਿਹਨੂੰ ਆਪਾਂ ਸਾਰੇ ਜਾਣੇ ਪਹਿਲੋਂ ਨਾਫਟਾ ਦੇ ਨਾਲ ਨਾਲ ਜਾਣਦੇ ਸੀ, ਹੁਣ USMCA ਦੇ ਨਾਲ ਨਾਲ ਜਿਹੜਾ ਉਹ ਜਾਣਿਆ ਕਰਨਗੇ। ਸੋ ਉਸ ਨੂੰ ਬਚਾਉਣ ਦੇ ਵਿੱਚ ਇਹਨਾਂ ਦਾ ਇੱਕ ਸੂਤਰਧਾਰ ਜਿੱਦਾਂ ਕਿਹਾ ਜਾ ਸਕਦਾ ਆ ਵੀ ਉਹ ਰਹੇ ਨੇ, ਅਤੇ ਉਸ ਨੇ ਜਿਹੜਾ ਉਹ ਬਚਾਇਆ ਆ। ਸੋ ਬੀਇੰਗ ਏ ਐਡਵਾਈਜ਼ਰ ਹੁਣ ਜਿਹੜੀ ਆ ਇਸ ਚੀਜ਼ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਜਿਹੜਾ ਜ਼ਰੂਰ ਆ ਉਹ ਰੌਸ਼ਨ ਕੀਤਾ ਆ, ਅਤੇ ਕਈ ਸਵਾਲਾਂ ਦੇ ਜਿਹੜੇ ਆ ਉਹ ਜਵਾਬ ਵੀ ਜਿਹੜੇ ਆ ਉਹ ਲੋਕਾਂ ਨੂੰ ਜਿਹੜੇ ਉਹ ਮਿਲੇ ਨੇ, ਜਿਹੜੇ ਕਈ ਪ੍ਰਸ਼ਨ ਇਸ ਦੇ ਉੱਤੇ ਉਠਾ ਰਹੇ ਸੀਗੇ। ਸੋ ਪਰ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਦੱਸੂਗਾ ਵੀ ਜਿਹੜਾ ਆ ਇਹ ਓਵਰਆਲ ਕਿੰਨਾ ਕੁ ਜਿਹੜਾ ਗੁੱਡ ਆ ਸਾਰੇ ਮੁਲਕਾਂ ਦੇ ਲਈ ਜਿਹੜਾ ਉਹ ਰਹੂਗਾ, ਕਿਉਂਕਿ ਅਮਰੀਕਾ ਇਸ ਦੇ ਵਿੱਚੋਂ ਜਿਹੜਾ ਟ੍ਰੇਡ ਡੈਫਿਸਿਟ ਆ ਉਸ ਨੂੰ ਘਟਾਉਣਾ ਜਿਹੜਾ ਆ ਉਹ ਡੈਫੀਨੇਟਲੀ ਚਾਹੁੰਦਾ ਸੀ। ਕੱਲ੍ਹ ਵੀ ਜਿੱਦਾਂ ਕਿਹਾ ਜਾਂਦਾ ਆ ਇੱਥੇ ਵੀ 11ਵੇਂ ਘੰਟੇ ਦੇ ਵਿੱਚ ਜਾ ਕੇ ਜਿਹੜੀ ਆ ਉਹ ਡੀਲ
ਬਣੀ ਸੀਗੀ ਅਮਰੀਕਾ ਦੀ ਤੇ ਕੈਨੇਡਾ ਦੀ, ਤੇ ਤਿੰਨੋਂ ਮੁਲਕਾਂ ਨੇ ਇੱਕ ਸਾਂਝਾ ਸਮਝੌਤਾ ਜਿਹੜਾ ਆ ਉਹ ਸਾਈਨ ਜਿਹੜਾ ਉਹ ਕੀਤਾ ਸੀਗਾ। ਦੋਨੋਂ ਮੁਲਕਾਂ ਦੇ ਉੱਤੇ ਕਾਫੀ ਪ੍ਰੈਸ਼ਰ ਸੀ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਜੇ ਇਹ ਡੀਲ ਹੋ ਜਾਂਦੀ ਆ ਤੇ ਹੁਣ ਚਾਈਨਾ ਦੇ ਉੱਤੇ ਜਿਹੜਾ ਹੋਰ ਪ੍ਰੈਸ਼ਰ ਉਹ ਹੁਣ ਉਹਨਾਂ ਨੂੰ ਇੱਕੋ ਹੀ ਜਿਹੜਾ ਆ ਉਹ ਟੀਚਾ ਜਿਹੜਾ ਦਿਖ ਰਿਹਾ ਵੀ ਚਾਈਨਾ ਨੂੰ ਕਿੱਦਾਂ ਜਿਹੜਾ ਕਾਬੂ ਕਰਨਾ, ਤੇ ਨਾਲ ਦੀ ਨਾਲ ਯੂਰਪੀਅਨ ਯੂਨੀਅਨ ਦੇ ਉੱਤੇ ਵੀ ਥੋੜਾ ਉਹ ਪ੍ਰੈਸ਼ਰ ਪਾ ਸਕਦੇ ਹੈਗੇ ਆ। ਉਧਰ ਜਿਹੜੇ ਜਸਟਿਨ ਟਰੂਡੋ ਆ ਉਹਨਾਂ ਦੀ ਪੋਜੀਸ਼ਨ ਵੀ ਅੱਜ ਕੱਲ ਕਾਫੀ ਗੁੱਡ ਨਹੀਂ ਹੈਗੀ ਕਿਉਂਕਿ ਇੱਕ ਸਟੇਟ ਜਿਹੜੀ ਆ ਓਟਾਵਾ ਉਹ ਆਲਰੇਡੀ ਜਿਹੜੀ ਆ ਕੰਜ਼ਰਵੇਟਿਵ ਕੋ ਚਲੇ ਗਈ, ਤੇ ਕੱਲ ਉੱਥੇ ਇਲੈਕਸ਼ਨ ਸੀਗੀਆਂ ਮੌਂਟਰੀਅਲ ਦੇ ਵਿੱਚ, ਕਿਊਬਕ ਸਟੇਟ ਜਿਹੜੀ ਆ ਉਹ ਵੀ ਜਿਹੜੀ ਕੰਜ਼ਰਵੇਟਿਵ ਦੇ ਕੋਲ ਚਲੇ ਗਈ ਹੈਗੀ ਆ। ਸੋ ਜੇ ਇਹ ਡੀਲ ਨਾ ਹੁੰਦੀ ਤੇ ਉਹਨਾਂ ਦੀ ਪੋਜੀਸ਼ਨ ਵੀ ਜਿਹੜੀ ਕਾਫੀ ਮਾੜੀ ਹੋਣੀ ਸੀ। ਤੇ ਕਹਿੰਦੇ ਵੀ ਇੱਕ ਰੀਜ਼ਨ ਇਹ ਵੀ ਹੈਗਾ ਆ ਡੀਲ ਦੇ ਵਿੱਚ ਫਸਣ ਦਾ, ਇੱਕ ਵਾਰੀ ਜਿਹੜੀ ਪ੍ਰਾਈਮ ਮਿਨਿਸਟਰ ਜਿਹੜੇ ਜਸਟਿਨ ਟਰੂਡੋ ਆ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰ ਹੈਗੀ ਆ ਫਰੀਲੈਂਡ, ਜੋ ਕਿ ਇਹਦੇ ਵਿੱਚ ਹਿੱਸਾ ਲੈ ਰਹੀ ਸੀ, ਉਸ ਨੇ ਇੱਕ ਵਾਰੀ ਟੋਰਾਂਟੋ ਦੇ ਵਿੱਚ ਇੱਕ ਸੈਮੀਨਾਰ ਹੋਇਆ ਸੀ ਜਿਹਦਾ ਨਾਮ ਸੀ ਟੇਕਿੰਗ ਔਨ ਦਾ ਟਾਇਰੈਂਟ, ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਡੈਰੋਗੇਟਰੀ ਰਿਮਾਰਕਸ ਪ੍ਰੈਜ਼ੀਡੈਂਟ ਟਰੰਪ ਦੇ ਅਗੇਂਸਟ ਵਰਤੇ ਗਏ ਸੀ। ਸੋ ਉਸ ਸੈਮੀਨਾਰ ਨੂੰ ਲੈ ਕੇ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਸਟੇਟਮੈਂਟ ਦਿੱਤੀਆਂ ਸੀਆਂ ਵੀ ਅਸੀਂ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੂੰ ਪਸੰਦ ਨਹੀਂ ਕਰਦੇ ਵੀ ਜਿਹੜੇ ਸਾਡੇ ਉੱਤੇ ਇੱਦਾਂ ਦੇ ਇਸ਼ੂ ਲਾਉਂਦੇ ਹੈਗੇ ਆ। ਦੂਜੀ ਗੱਲ ਇਹ ਆ ਵੀ ਜਿਹੜਾ ਡੇਅਰੀ ਪ੍ਰੋਡਕਟਸ ਦੀ ਆਪਾਂ ਗੱਲ ਕੀਤੀ ਸੀ ਉਹਦੇ ਵਿੱਚ ਅਮਰੀਕਾ ਵਾਲੇ ਜਿਹੜੇ ਆ ਥੋੜ੍ਹਾ ਜਿਹਾ ਮਾਰਕਾ ਮਾਰ ਗਿਆ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਾਫੀ ਵੱਡਾ ਟੈਰਿਫ ਲਾਇਆ ਸੀ, ਲਿਮਿਟ ਰੱਖੀ ਸੀ, ਉਹ ਲਿਮਿਟ ਵਧਾ ਦਿੱਤੀ ਗਈ ਆ। ਤੇ ਸੋ ਵਿਸਕੌਨਸਨ ਸਟੇਟ ਜਿਹੜੀ ਆ ਉੱਥੇ ਦੇ ਜਿਹੜੇ ਡੇਅਰੀ ਪ੍ਰੋਡਕਟਸ ਕੋ ਬਟਰ ਆ, ਦੁੱਧ ਆ, ਜਿਹੜੇ ਚੀਜ਼ ਆ, ਉਹਨਾਂ ਦੇ ਉੱਤੇ ਜਿਹੜਾ ਹੁਣ ਕੈਨੇਡਾ ਦੇ ਵਿੱਚ ਜਿਹੜੀ ਜਾਣ ਦੀ ਜਿਹੜੀ ਗਿਣਤੀ ਆ ਉਹ ਵੱਧ ਗਈ ਆ, ਜਿਹਦੇ ਨਾਲ ਉਸ ਸਟੇਟ ਨੂੰ ਵੀ ਮਿਲੀ ਆ ਜੀ, ਉਸ ਸਟੇਟ ਨੂੰ ਜਿਹੜਾ ਆ ਉਹ ਬਹੁਤ ਜ਼ਿਆਦਾ ਫਾਇਦਾ ਹੋਊਗਾ। ਬਿਲਕੁਲ ਉਹ ਤਾਂ ਹੈ, ਪਰ ਉੱਥੇ ਵਾਲੇ ਜਿਹੜੇ ਦੁੱਧ ਵਾਲੇ ਆ ਉਹ ਰੋਣਗੇ ਕਿਉਂਕਿ ਜੇ ਸਸਤਾ ਦੁੱਧ ਅਮਰੀਕਾ ਵਾਲਾ ਬਾਰਡਰੋਂ ਪਾਰ ਕਰਨ ਤੋਂ ਬਗੈਰ ਉੱਥੇ ਉਹਨਾਂ ਦੇ ਪਹੁੰਚੂਗਾ ਤਾਂ ਉੱਥੋਂ ਦੇ ਜਿਹੜੇ ਡੇਅਰੀ ਉਤਪਾਦ ਹੈਗਾ ਆ ਉਹਨਾਂ ਉੱਤੇ ਜਿਹੜਾ ਅਸਰ ਡੈਫੀਨੇਟਲੀ ਪਊਗਾ। ਇਹ ਹੁਣ ਉੱਥੋਂ ਦੇ ਲੋਕਾਂ ਦੇ ਉੱਤੇ ਡਿਪੈਂਡ ਆ ਵੀ ਕਿਹੜੀ ਚੀਜ਼ ਉਹ ਬਾਏ ਕਰਦੇ, ਲੋਕਲ ਬਾਏ ਕਰਦੇ ਨੇ ਜਾਂ ਦੂਜੀ ਬਾਏ ਕਰਦੇ ਨੇ। ਪਰ ਇੱਕ ਗੱਲ ਤਾਂ ਜਿਹੜੀ ਸਪਸ਼ਟ ਹੈਗੀ ਆ, ਬਾਰਡਰ ਦੇ ਉੱਤੇ ਲਾਈਨਾਂ ਦੇਖ ਕੇ ਲੱਗਦਾ ਤਾਂ ਹੁੰਦਾ ਹੀ ਆ ਵੀ ਲੋਕ ਥੋੜ੍ਹਾ ਸਸਤਾ ਚੀਜ਼ ਜਿਹੜੀ ਆ ਉਹ ਪਸੰਦ ਡੈਫੀਨੇਟਲੀ ਕਰਦੇ ਨੇ। ਉੱਧਰ ਕਹਿੰਦੇ ਵੀ ਇਹ ਟ੍ਰੇਡ ਐਗਰੀਮੈਂਟ ਹੋਣ ਤੋਂ ਬਾਅਦ ਦੇ ਵਿੱਚ ਹੁਣ ਜਿਹੜਾ ਆ ਕੈਨੇਡਾ ਵਾਲੇ ਟਰਾਈ ਕਰ ਰਹੇ ਆ US ਦੇ ਉੱਤੇ ਥੋੜ੍ਹਾ ਪ੍ਰੈਸ਼ਰ ਪਾ ਕੇ ਵੀ ਜਿਹੜੇ ਮੈਟਲ ਦੇ ਉੱਤੇ ਟੈਰਿਫ ਲਾਇਆ ਗਿਆ, ਐਲੂਮੀਨੀਅਮ ਦੇ ਉੱਤੇ ਤੇ ਸਟੀਲ ਦੇ ਉੱਤੇ, ਉਸ ਨੂੰ ਕਿਸੇ ਤਰੀਕੇ ਦੇ ਨਾਲ ਘਟਾਇਆ ਜਾ ਸਕੇ ਜਾਂ ਹਟਵਾਇਆ ਜਾ ਸਕੇ, ਵੀ ਲਿਫਟ ਜਿਹੜਾ ਉਹ ਕਰਨ ਤਾਂ ਜੋ ਜਿਹੜਾ ਕੈਨੇਡਾ ਦਾ ਸਟੀਲ ਤੇ ਐਲੂਮੀਨੀਅਮ ਆ ਉਹ ਇੱਕ ਹਿਸਾਬ ਦੇ ਨਾਲ ਆਜ਼ਾਦੀ ਦੇ ਨਾਲ ਤੇ ਜਿਹੜਾ ਆਸਾਨੀ ਦੇ ਨਾਲ ਅਮਰੀਕਾ ਤੱਕ ਪਹੁੰਚ ਸਕੇ। ਕਿਉਂਕਿ ਉਹਨਾਂ ਨੂੰ ਵੀ ਹਰਜੋਤ ਸਿੰਘ ਜੀ ਖਤਰਾ ਤਾਂ ਬਣਿਆ ਹੀ ਆ, ਜੇ ਸਟੀਲ ਤੇ ਐਲੂਮੀਨੀਅਮ ਉਹਨਾਂ ਦਾ ਘੱਟ ਅਮਰੀਕਾ ਦੇ ਵਿੱਚ ਲਿਆ ਜਾਊਗਾ ਤਾਂ ਉੱਥੇ ਦੀਆਂ ਫੈਕਟਰੀਆਂ ਬੰਦ ਹੋਣ ਦੇ ਵੀ ਅਸਾਰ ਜਿਹੜੇ ਆ ਉਹ ਬਣ ਸਕਦੇ ਨੇ। ਸੋ ਕੈਨੇਡਾ ਹੁਣ ਇਹ ਐਗਰੀਮੈਂਟ ਕਰਨ ਤੋਂ ਬਾਅਦ ਦੇ ਵਿੱਚ ਇਹ ਟਰਾਈ ਜਿਹੜਾ ਆ ਡੈਫੀਨੇਟਲੀ ਕਰ ਰਿਹਾ ਆ। ਸਾਰੇ ਜਣੇ ਜਿੰਨੇ ਵੀ ਮੁਲਕ ਨੇ ਹੋਰ ਹਰਜੋਤ ਸਿੰਘ ਜੀ ਕਹਿੰਦੇ ਨੇ ਵੀ ਬਿਲਕੁਲ ਚਾਈਨਾ ਇਸ ਚੀਜ਼ ਦੇ ਵਿੱਚ ਦੋਸ਼ੀ ਆ, ਉਹਨਾਂ ਨੇ ਇੰਨਾ ਕੁ ਜ਼ਿਆਦਾ ਸਟੀਲ ਤੇ ਐਲੂਮੀਨੀਅਮ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ ਆ ਵੀ ਬਾਕੀ ਮੁਲਕਾਂ ਦੇ ਉੱਤੇ ਵੀ ਜਿਹੜਾ ਇਸ ਦਾ ਅਸਰ ਜਿਹੜਾ ਆ ਉਹ ਪੈ ਰਿਹਾ ਆ। ਤੇ ਹਰ ਇੱਕ ਜਣਾ ਚਾਹੁੰਦਾ ਵੀ ਚਾਈਨਾ ਨੂੰ ਜ਼ਰੂਰ ਇਸ ਦਾ ਸਬਕ ਜਿਹੜਾ ਸਿਖਾਉਣਾ ਚਾਹੀਦਾ ਆ, ਪਰ ਉਹ ਇਸ ਗੱਲ ਤੋਂ ਵੀ ਖਫਾ ਨੇ ਵੀ ਰਾਸ਼ਟਰਪਤੀ ਟਰੰਪ ਨੇ ਸਾਰਿਆਂ ਨੂੰ ਜਿਹੜਾ ਇਸ ਚੀਜ਼ ਦੇ ਵਿੱਚ ਨਾਲ ਜਿਹੜਾ ਉਹ ਰਗੜ ਦਿੱਤਾ ਆ। ਹੁਣ ਇਹ ਦੇਖਦੇ ਆ ਵੀ ਉਹ ਰਗੜੇ ਨੇ ਤੇ ਹੁਣ ਉਹ ਟ੍ਰੇਡ ਡੀਲ ਵੀ ਜਿਹੜੀ ਉਹ ਕਰਾ ਗਏ ਨੇ, ਤੇ ਹੋ ਸਕਦਾ ਵੀ ਸ਼ਾਇਦ ਜਿਹੜੇ ਕੈਨੇਡਾ ਆ ਇਹਨਾਂ ਨੂੰ ਐਗਜ਼ੈਂਪਟ ਵੀ ਜਿਹੜਾ ਆ ਇਸ ਚੀਜ਼ ਦੇ ਵਿੱਚੋਂ ਕਰ ਦਿੱਤਾ ਜਾਵੇ। ਜਾਂਦੇ ਜਾਂਦੇ ਜਿਹੜੀ ਲਿਬਰਲ ਪਾਰਟੀ ਜਾਂਦੇ ਜਾਂਦੇ ਤੇ ਕੀ ਅਜੇ ਕਿਹਾ ਨਹੀਂ ਜਾ ਸਕਦਾ ਵੀ ਕੀ ਬਣੂਗਾ ਭਵਿੱਖ, ਪਰ ਅਸਾਰ ਜਿਹੜੇ ਇੱਦਾਂ ਹੀ ਲੱਗਦੇ ਆ ਵੀ ਅਗਲੀ ਟਰਮ ਜਿਹੜੀ ਆ ਕਿਸੇ ਹੋਰ ਪਾਰਟੀ ਨੂੰ ਚਾਂਸ ਜਿਹੜਾ ਉੱਥੇ ਮਿਲ ਸਕਦਾ ਆ ਜਨਰਲ ਇਲੈਕਸ਼ਨ ਦੇ ਵਿੱਚ ਕੈਨੇਡਾ 'ਚ। ਵੀ ਉਹ ਟਰਾਈ ਕਰ ਰਹੇ ਆ ਵੀ ਐਟਲੀਸਟ ਐਲੂਮੀਨੀਅਮ ਤੇ ਸਟੀਲ ਦੇ ਉੱਤੋਂ ਜੇ ਆਪਾਂ ਟੈਰਿਫ ਹਟਾ ਦਈਏ ਤਾਂ ਅਸੀਂ ਇਲੈਕਸ਼ਨ ਦੇ ਵਿੱਚ ਕੁਛ ਹੋਰ ਕਹਿਣ ਲਾਇਕ ਵੀ ਜਿਹੜੇ ਆ ਉਹ ਰਵਾਂਗੇ, ਕੁਛ ਇੱਦਾਂ ਦੇ ਮੁੱਦੇ ਵੀ ਜਿਹੜੇ ਆ ਉਹ ਲਿਆ ਸਕਾਂਗੇ। ਸੋ ਲੈਟਸ ਸੀ ਜਿਹੜਾ ਆ ਉੱਥੇ ਕੀ ਬਣਦਾ ਹੈਗਾ ਆ। ਤੇ ਪਰ ਦੇਖੋ ਇਹ ਸਾਰੀਆਂ ਟ੍ਰੇਡਸ ਦਾ ਜਿੰਨੀਆਂ ਵੀ ਡੀਲਸ ਹੁੰਦੀਆਂ ਆ ਉੱਥੋਂ ਦੀ ਲੋਕਲ ਸਿਆਸਤ ਤੇ ਉੱਥੋਂ ਦੀ ਜਿਹੜੀ ਨੈਸ਼ਨਲ ਪੋਲੀਟਿਕਸ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਆ ਉਹ ਦਿਖਾਉਂਦੀਆਂ ਨੇ ਜੀ। ਇਹਦੇ ਸੰਬੰਧ ਦੇ ਵਿੱਚ ਇੱਕ ਲੈਹੀ ਚੈਨ ਜਿਹੜੇ ਆ ਹੂਵਰ ਇੰਸਟੀਚਿਊਟ ਦੇ ਰਿਸਰਚ ਫੈਲੋ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ US ਮੈਕਸੀਕੋ ਤੇ ਕੈਨੇਡਾ ਐਗਰੀਮੈਂਟ ਸੀ ਇਹ ਬੜਾ ਈਜ਼ੀ ਸੀ ਤੇ ਇਹਦੇ ਨਾਲ ਜਿਹੜੇ ਆ ਬਹੁਤ ਸਾਰੇ ਜਿਹੜੇ ਆ ਪੋਲੀਟੀਕਲ ਇਕਨੋਮਿਕ ਜਿਹੜੇ ਇੰਪੈਕਟ
ਤਿੰਨਾਂ ਮੁਲਕਾਂ ਦੇ ਉੱਤੇ ਪੈਣੇ ਸੀ। ਸੋ ਇਹਦੇ ਬਾਰੇ ਡਿਟੇਲਸ ਜਿਹੜੀਆਂ ਆ ਉਹ ਆ ਰਹੀਆਂ ਹੈਗੀਆਂ ਕਾਫੀ, ਕਿਹੜੇ ਪ੍ਰੋਡਕਟ ਦੇ ਉੱਤੇ ਕੀ ਹੋਇਆ ਉਹ ਜ਼ਰੂਰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰੋਤਿਆਂ ਨੂੰ ਦੱਸਦੇ ਰਹਾਂਗੇ, ਕਿਉਂਕਿ ਸਾਨੂੰ ਕਾਲਾਂ ਬਹੁਤ ਆਉਂਦੀਆਂ ਰਹਿੰਦੀਆਂ ਆ ਭਈ ਇਹਦਾ ਜਿਹੜਾ ਨਾਫਟਾ ਦਾ ਕੀ ਬਣਿਆ ਹੈਗਾ ਆ। ਜੀ ਬਿਲਕੁਲ, ਨਾਫਟਾ ਤਾਂ ਹੁਣ ਗਈ ਤੇ ਹੁਣ ਦਾ USMCA ਜਿਹੜਾ ਆ ਉਹ ਨਵਾਂ ਨਾਮ ਜਿਹੜਾ ਆ ਉਹ ਜਾਣਿਆ। ਸੋ ਇੱਕ ਇਹ ਵੀ ਰਾਜਕਨਵੀਰ ਸਿੰਘ ਜੀ ਨੇ ਦੱਸਿਆ ਜਿੱਦਾਂ ਪਿੱਛੇ ਜਿਹੜਾ ਨਾਫਟਾ ਦਾ ਸੀ ਉਹ 25 ਸਾਲਾਂ ਦਾ ਸੀ ਮੇਰੇ ਹਿਸਾਬ ਨਾਲ, ਹੁਣ ਇਹਨੀ 16 ਸਾਲਾਂ ਦੀ ਜਿਹੜੀ ਟਰਮ ਰੱਖੀ ਹੈਗੀ ਆ, ਤੇ ਹਰ 6 ਸਾਲ ਬਾਅਦ ਉਹਨੂੰ ਜਿਹੜਾ ਆ ਫੇਰ ਚੈੱਕ ਕਰ ਸਕਦੇ ਹੈਗੇ ਆ, ਰੀਨੈਗੋਸ਼ੀਏਸ਼ਨ ਦਾ ਵਿੱਚ ਉਹਨਾਂ ਨੇ ਰੱਖਿਆ ਆ। ਬਿਲਕੁਲ, ਸੋ ਬਿਲਕੁਲ 1994 ਦੀ ਤੇ ਆਈ ਥਿੰਕ ਜਿਹੜੀ ਆ ਉਹ ਉਦੋਂ ਚੱਲ ਰਹੀ ਸੀ। ਸੋ 25ਵਾਂ ਸਾਲ ਹੀ ਜਿਹੜਾ ਉਸ ਦਾ ਚੱਲ ਰਿਹਾ ਸੀਗਾ। ਸੋ ਉਹਨਾਂ ਨੇ ਬਿਲਕੁਲ ਅਖੀਰਲੇ ਸਮੇਂ ਦੇ ਵਿੱਚ ਰੀਨੈਗੋਸ਼ੀਏਟ ਕੀਤਾ ਹੈਗਾ ਜੀ। ਪਰ ਇਹਦੇ ਨਾਲ ਇੱਕ ਜਿਹੜੀ ਕਹਿੰਦੇ ਟੋਯੋਟਾ ਤੇ ਹਾਂਡਾ ਕੰਪਨੀ ਆ, ਇਹਨਾਂ ਦੋਨਾਂ ਨੂੰ ਜਿਹੜਾ ਆ ਉਹ ਉੱਥੇ ਕਾਫੀ ਇੱਕ ਤਰ੍ਹਾਂ ਨਾਲ ਫਾਇਦਾ ਹੋਇਆ ਆ। ਉਹ ਬਹੁਤ ਘਬਰਾਏ ਹੋਏ ਸੀ ਵੀ ਜੇ ਇਹ ਡੀਲ ਨਹੀਂ ਬਣਦੀ ਤਾਂ ਬਹੁਤ ਸਾਰੇ ਜਿਹੜੇ ਪਾਰਟਸ ਹੈਗੇ ਆ ਜਿਹੜੇ ਇਹਨਾਂ ਦੋਨਾਂ ਕਾਰਾਂ ਦੇ ਲਈ ਕੈਨੇਡਾ 'ਚ ਬਣਦੇ ਆ, ਤੇ ਉਹ ਉਹਨਾਂ ਦੇ ਉੱਤੇ ਜੇ ਅਗਰ ਇੰਨਾ ਟੈਰਿਫ ਲੱਗ ਗਿਆ, ਟੈਕਸ ਲੱਗ ਗਿਆ, ਤਾਂ ਫਿਰ ਉਹਨਾਂ ਦਾ ਜਿਹੜਾ ਨੁਕਸਾਨ ਹੋਣਾ ਸੀ। ਬਿਲਕੁਲ, ਇਹ ਤਾਂ ਹੈ ਹੀ। ਇਹਦੇ ਵਿੱਚ ਹਰਜੋਤ ਸਿੰਘ ਜੀ ਸਭ ਨੂੰ ਯਾਦ ਹੋਊਗਾ ਕੁਛ ਕੁ ਆਈ ਥਿੰਕ ਇੱਕ ਵੀਕ ਪਹਿਲਾਂ ਜਾਂ ਕੁਛ ਦਿਨ ਪਹਿਲਾਂ ਜਿਹੜੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਐਬੇ ਆ ਉਹ ਆਏ ਵੀ ਸੀਗੇ ਟਰੰਪ ਟਾਵਰ ਦੇ ਵਿੱਚ। ਉਹਨਾਂ ਦੀ ਜਿਹੜੀ ਮੁਲਾਕਾਤ ਵੀ ਹੋਈ ਸੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ। ਤੇ ਹਾਲ ਦੀ ਘੜੀ ਕਿਉਂਕਿ ਉਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਆਖਿਆ ਸੀਗਾ ਵੀ ਜਿੰਨਾ ਵੀ ਬਾਹਰਲੀਆਂ ਗੱਡੀਆਂ ਅਮਰੀਕਾ ਦੇ ਵਿੱਚ ਆਉਂਦੀਆਂ ਨੇ, ਜਿੰਨੀਆਂ ਵੀ ਐਕਸਪੋਰਟ ਹੁੰਦੀਆਂ ਨੇ ਗੱਡੀਆਂ, ਉਹਨਾਂ ਸਾਰਿਆਂ ਉੱਤੇ 25% ਤੱਕ ਜਿਹੜਾ ਟੈਰਿਫ ਆ ਉਹ ਲਾਉਣ ਜਾ ਰਹੇ ਆ। ਪਰ ਕਹਿੰਦੇ ਸ਼ਿੰਜ਼ੋ ਐਬੇ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਜਾਪਾਨ ਦੇ ਆਟੋ ਮੇਕਰਸ ਆ ਉਹਨਾਂ ਨੂੰ ਥੋੜ੍ਹਾ ਸੁੱਖ ਦਾ ਸਾਹ ਮਿਲਿਆ ਆ, ਤੇ ਇਹ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਉਹ ਟੈਰਿਫ ਲਾਉਣ ਤੋਂ ਹਾਲ ਦੀ ਘੜੀ ਜਿਹੜੇ ਆਪਣੇ ਹੱਥ ਪਿੱਛੇ ਰੱਖੇ ਆ। ਕਹਿੰਦੇ ਵੀ ਜਦੋਂ ਆਪਣੀਆਂ ਹੁਣ ਟ੍ਰੇਡ ਟਾਕਸ ਜਿਹੜੀਆਂ ਹੋਣਗੀਆਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦੱਸਿਆ ਜਾਊਗਾ। ਤੇ ਕਿਉਂਕਿ ਰਾਸ਼ਟਰਪਤੀ ਟਰੰਪ ਕਹਿੰਦੇ ਖੁਸ਼ ਨਹੀਂ ਸੀਗੇ ਕਿਉਂਕਿ ਤਕਰੀਬਨ $70 ਬਿਲੀਅਨ ਦਾ ਜਿਹੜਾ ਟ੍ਰੇਡ ਸਰਪਲਸ ਜਿਹੜਾ ਜਾਪਾਨ ਦੇ ਨਾਲ ਉਹ ਚੱਲ ਰਿਹਾ ਸੀ। ਸੋ ਅਮਰੀਕਾ ਜਿਹੜਾ ਤਕਰੀਬਨ $70 ਬਿਲੀਅਨ ਦੇ ਘਾਟੇ ਦੇ ਵਿੱਚ ਜਿਹੜਾ ਜਾਪਾਨ ਦੇ ਨਾਲ ਸੀਗਾ, ਤੇ ਉਹਨਾਂ ਨੇ ਜਿਹੜਾ ਆ ਉਹ $70 ਬਿਲੀਅਨ ਜਾਪਾਨ ਦੇ ਉਤਪਾਦ ਜਿਹੜਾ ਖਾਸ ਕਰਕੇ ਆਟੋਜ਼ ਜਿਹੜੀਆਂ ਆਉਂਦੀਆਂ, ਜਿਨ੍ਹਾਂ ਤੁਸੀਂ ਕੰਪਨੀਆਂ ਦੀ ਗੱਲ ਨਾਮ ਲਿਆ ਹੀ ਆ, ਹੋਂਡਾ, ਟੋਯੋਟਾ, ਉਹਨਾਂ ਉੱਤੇ ਲਾ ਕੇ ਜਿਹੜਾ ਪੂਰਾ ਕਰਨਾ ਸੀਗਾ। ਪਰ ਹਾਲ ਦੀ ਘੜੀ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜਾ ਚੱਲ ਰਿਹਾ ਆ ਉਸ ਦੇ ਉੱਤੇ ਦੁਬਾਰਾ ਰੀਨੈਗੋਸ਼ੀਏਟ ਜਿਹੜਾ ਆ ਉਹ ਕੀਤਾ ਜਾਊਗਾ। ਤੇ ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ, ਤਕਰੀਬਨ ਉੱਥੇ ਕਹਿੰਦੇ ਜੇ ਇੱਦਾਂ ਹੁੰਦਾ ਤਾਂ 37,000 ਜੋਬਾਂ ਦੇ ਉੱਤੇ ਜਿਹੜਾ ਅਸਰ ਆ ਉਹ ਉੱਥੇ ਜਿਹੜਾ ਉਹ ਨਾਲ ਦੇ ਨਾਲ ਪੈਣਾ ਸੀ। ਤੇ ਇਹਦੇ ਨਾਲ ਇਹ ਵੀ ਆ ਵੀ ਹੁਣ ਅਮਰੀਕਾ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਨੇ ਵੀ ਇੱਥੇ ਕਾਰਖਾਨੇ ਲੱਗਣਗੇ, ਫੈਕਟਰੀਆਂ ਲੱਗਣਗੀਆਂ ਤੇ ਕੰਮਕਾਰ ਵਧੂਗਾ, ਤੇ ਕਹਿੰਦੇ 37,000 ਜੋਬਾਂ ਜਿਹੜੀਆਂ ਅਮਰੀਕਾ ਦੇ ਵਿੱਚ ਆਉਣਗੀਆਂ। ਹੁਣ ਇਹ ਦੇਖਦੇ ਆ ਵੀ ਉਹ ਕਿਸ ਤਰੀਕੇ ਦੇ ਨਾਲ ਪੂਰਾ ਕਰਨ ਦੇ ਵਿੱਚ ਕਾਮਯਾਬ ਹੋਣਗੇ। ਪਰ ਜਾਪਾਨ ਨੂੰ ਇੱਕ ਵਾਰੀ ਜਿਹੜਾ ਸੁੱਖ ਦਾ ਸਾਹ ਜਿਹੜਾ ਆ ਇਸ ਟ੍ਰੇਡ ਡੀਲ ਦੇ ਨਾਲ ਤੇ ਆਪਣੀ ਜਿਹੜੀ ਨੈਗੋਸ਼ੀਏਸ਼ਨ ਸਟਾਰਟ ਹੋਣ ਦੇ ਨਾਲ ਜਿਹੜਾ ਉਹ ਮਿਲਿਆ ਆ। ਹਾਲ ਦੀ ਘੜੀ ਦੇਖੋ 25% ਦੀ ਥਾਂ ਤੇ ਕਿੰਨੇ % ਟੈਰਿਫ ਜਿਹੜਾ ਉਹ ਲੱਗੂਗਾ ਜੀ। ਸੋ ਪਿਛਲੇ ਸਾਲ ਕਹਿੰਦੇ ਵੀ ਕੈਨੇਡਾ ਨੇ $368 ਮਿਲੀਅਨ ਦੇ ਡੇਅਰੀ ਪ੍ਰੋਡਕਟਸ ਜਿਹੜੇ ਆ USA ਤੋਂ ਇੰਪੋਰਟ ਕੀਤੇ, ਪਰ ਹੁਣ ਜਿਹੜਾ ਡੇਅਰੀ ਪ੍ਰੋਡਕਟਸ ਖੋਲ੍ਹਣ ਦੇ ਨਾਲ ਕਹਿੰਦੇ ਵੀ ਜਿਹੜੇ ਓਵਰ ਪ੍ਰੋਡਿਊਸ ਅਮਰੀਕਨ ਡੇਅਰੀ ਪ੍ਰੋਡਕਟ ਆ ਉਹ ਜਿਹੜੀ ਉਹਨਾਂ ਦੇ ਉੱਤੇ ਜਿਹੜੀ ਸਟ੍ਰੈਸ ਆ ਉਹ ਘੱਟ ਜਾਊਗੀ। ਉਹ ਹੁਣ ਹੋਰ ਉੱਥੇ ਭੇਜ ਸਕਣਗੇ। ਵੱਡੇ ਜਿਹੜੇ ਫਾਰਮਸ ਹੈਗੇ ਆ ਵਿਸਕੌਨਸਨ 'ਚ, ਟੈਕਸਸ 'ਚ, ਕੈਲੀਫੋਰਨੀਆ 'ਚ ਜਿਹੜੇ ਡੇਅਰੀ ਪ੍ਰੋਡਕਟਸ ਦੇ ਹੈਗੇ ਆ, ਦੁੱਧ ਵਾਲੇ ਆ, ਉਹਨਾਂ ਨੂੰ ਜਿਹੜਾ ਕਾਫੀ ਜ਼ਿਆਦਾ ਜਿਹੜਾ ਇਹ ਫਾਇਦਾ ਹੋਊਗਾ। ਜੀ ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਹੋਰ ਗੱਲਾਂ ਬਾਤਾਂ, ਹੋਰ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ।
ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ 'ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ ਸੰਦੀਪ ਕੌਰ ਫਾਰਮਰਸ ਇੰਸ਼ੋਰੈਂਸ 9162513039 916 251 3039। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਟਰੱਕਰਜ਼ ਧਿਆਨ ਦੇਣ, ESL ਫਿਊਲ ਕਾਰਡ ਵਾਲੇ ਇੰਡਸਟਰੀ ਵਿੱਚ ਸਭ ਤੋਂ ਵੱਧ ਡਿਸਕਾਊਂਟ ਵਾਲੇ ਫਿਊਲ ਕਾਰਡਸ ਦਿੰਦੇ ਹਨ। ਇਹਨਾਂ ਦੇ ਫਿਊਲ ਕਾਰਡਸ ਵਰਤਣ ਨਾਲ ਡਾਲਰ ਆਪਣੀਆਂ ਜੇਬਾਂ ਵਿੱਚ ਜਾਂਦੇ ਦੇਖੋਗੇ। ਚਾਹੇ ਤੁਹਾਡੇ ਕੋਲ ਹਨ 2, 4, 6, 8 ਟਰੱਕ, ਤੁਹਾਨੂੰ ਬਚਤ 40 ਟਰੱਕਾਂ ਵਾਲਿਆਂ ਵਾਂਗੂ ਹੋਵੇਗੀ। ਇਹ ਤੁਹਾਨੂੰ ਨਾਰਥ ਅਮਰੀਕਾ ਵਿੱਚ ਲੋਡਸ ਵੀ ਲੱਭ ਕੇ ਦੇਣਗੇ, ਕੋਈ ਲੁਕੇ ਹੋਏ ਖਰਚੇ ਨਹੀਂ। ਅੱਜ ਹੀ ਕਾਲ ਕਰੋ ESL ਫਿਊਲ ਕਾਰਡਸ ਵਾਲਿਆਂ ਨੂੰ 3133190290 313 319 0290। ESL ਫਿਊਲ ਕਾਰਡਸ। प्लैटिनम एक्सप्रेस युवा सिटी इस मौके क्लास ए कंपनी ड्राइवर्स ਅਤੇ ਓਨਰ ਆਪਰੇਟਰਸ ਹਾਇਰ ਕਰ ਰਹੇ ਹਨ। ਕਾਲ ਅਮਿਤ ਧੁੱਗਾ 5309237927। ਕੰਪਨੀ ਡਰਾਈਵਰਸ ਡਰਾਈਵ ਐਨ 50 ਸੈਂਟ ਪਰ ਮਾਈਲ। ਕੰਪਨੀ ਡਰਾਈਵਰਸ ਅਤੇ ਓਨਰ ਆਪਰੇਟਰਸ ਨੂੰ ਵੀਕਲੀ ਪੇ ਹਰ ਸੋਮਵਾਰ ਨੂੰ। ਬ੍ਰਾਂਡ ਨਿਊ 2019 ਟਰੱਕਸ, ਡੈਡੀਕੇਟਿਡ ਹਾਈ ਪੇਇੰਗ ਵੈਸਟਰਨ 11 ਸਟੇਟਸ ਦੇ ਲੋਡ ਹਨ। ਫਿਊਲ ਕਾਰਡਸ, ਟ੍ਰੇਲਰਸ ਫॉर ਰੈਂਟ 24/7 ਡਿਸਪੈਚ ਸਪੋਰਟ। ਵੀਕਐਂਡਸ ਤੇ ਘਰ ਆ ਸਕਦੇ ਹੋ। 401k ਅਤੇ ਹੈਲਥ ਬੈਨੀਫਿਟਸ ਪਲਾਨਸ ਵੀ ਮਿਲਣਗੇ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ। ਕਾਲ ਅਮਿਤ ਧੁੱਗਾ 530 923 7927 5309237927।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਆਪਾਂ ਇੱਕ ਕਰਮਨ ਦੇ ਵਿੱਚ ਬਹੁਤ ਪੁਰਾਣੇ ਆਪਣੇ ਸਿੱਖ ਲੰਮੇ ਸਮੇਂ ਤੋਂ ਰਹਿ ਰਹੇ ਜਗਜੀਤ ਸਿੰਘ ਥਿੰਦ, ਉਹਨਾਂ ਨੇ ਕਾਫੀ ਜਿਹੜੀ ਰਿਸਰਚ ਕੀਤੀ ਆ ਜਦੋਂ ਵੀ ਜਿਹੜੇ ਸਿੱਖ ਜਾਂ ਪੰਜਾਬੀ USA 'ਚ ਆਏ ਹੈਗੇ ਆ। ਅਸੀਂ ਉਹਨਾਂ ਨੂੰ ਵੀਕਐਂਡ 'ਤੇ ਮਿਲੇ ਸੀ ਅਤੇ ਉਹਨਾਂ ਨੇ ਮੈਨੂੰ ਇੱਕ ਪੁਆਇੰਟ ਦੱਸਿਆ, ਕਹਿੰਦੇ ਵੀ ਜਿਹੜੇ ਸਿੱਖ ਆ ਆਪਾਂ ਕਹਿੰਦੇ ਵੀ ਹਿਸਟਰੀ ਬਣਾਉਣ ਦੇ ਵਿੱਚ ਤਾਂ ਅਸੀਂ ਬਹੁਤ ਅੱਗੇ ਰਹਿੰਦੇ ਹਾਂ, ਪਰ ਹਿਸਟਰੀ ਲਿਖਣ 'ਚ ਜਿਹੜਾ ਸਾਡਾ ਧਿਆਨ ਨਹੀਂ ਹੁੰਦਾ ਅਤੇ ਨਾ ਹੀ ਪੜ੍ਹਨ 'ਚ ਹੁੰਦਾ ਆ। ਅਤੇ ਕੱਲ੍ਹ ਐਲਬਰਟਾ ਤੋਂ ਜਿਹੜੀ ਖਬਰ ਆਈ ਹੈਗੀ ਆ, ਐਲਬਰਟਾ ਦੇ ਵਿੱਚ ਇੱਕ ਪ੍ਰੋਫੈਸਰ ਆ ਗੋਰੇ ਮੂਲ ਦਾ, ਉਹ ਕਹਿੰਦਾ ਵੀ ਮੈਂ ਲਗਭਗ 15 ਸਾਲਾਂ ਤੋਂ ਜਿਹੜੀ ਆ ਸਿੱਖਾਂ ਦੇ ਉੱਤੇ ਜਿਹੜੀ ਆ ਰਿਸਰਚ ਕਰਦਾ ਆ ਰਿਹਾ ਹੈਗਾ ਆ ਵੀ ਅਲਬਰਟਾ ਦੀ ਹਿਸਟਰੀ ਦੇ ਵਿੱਚ ਜਿਹੜਾ ਸਿੱਖਾਂ ਦਾ ਕਿੰਨਾ ਕੁ ਰੋਲ ਹੈਗਾ ਹੈ। ਇਹ ਕੈਲਗਰੀ ਦੇ ਜਿਹੜੇ ਪ੍ਰੋਫੈਸਰ ਹੈਗੇ ਆ, ਮਾਈਕਲ ਹੌਲੇ, ਐਸੋਸੀਏਟ ਪ੍ਰੋਫੈਸਰ ਆਫ ਰਿਲੀਜੀਅਸ ਸਟੱਡੀਜ਼ ਹੈਗੇ ਆ, ਉਹ ਮਾਊਂਟ ਰਾਇਲ ਯੂਨੀਵਰਸਿਟੀ ਦੇ ਵਿੱਚ ਪਿਛਲੇ 15 ਸਾਲਾਂ ਤੋਂ ਸਿੱਖਾਂ ਦੇ ਉੱਤੇ ਰਿਸਰਚ ਕਰਦੇ ਆ ਰਹੇ ਆ। ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਅਲਬਰਟਾ ਸਟੇਟ ਆ ਕੈਨੇਡਾ ਦੀ, ਉਹ ਹਜੇ ਸਟੇਟ ਵੀ ਨਹੀਂ ਬਣੀ ਸੀ ਜਦੋਂ ਤੋਂ ਜਿਹੜੇ ਸਿੱਖ ਆ ਉੱਥੇ ਰਹਿੰਦੇ ਆ ਰਹੇ ਹੈਗੇ ਆ। 1900 ਦੇ ਲਾਗੇ ਛਾਗੇ ਦੇ ਕਹਿੰਦਾ ਵੀ ਜਿਹੜੇ ਸਿੱਖ ਆ ਉੱਥੇ ਆਏ ਆ 1903 ਦੇ। ਸੋ ਉਹਨਾਂ ਨੇ ਫੋਟੋਆਂ ਵੀ ਪਾਈਆਂ ਵੀ ਕਿਸ ਤਰ੍ਹਾਂ ਦਸਤਾਰਾਂ ਵਾਲੇ ਜਿਹੜੇ ਸਿੱਖ ਸੀਗੇ, ਬੀਬੀਆਂ ਦੀਆਂ ਪਿਕਚਰਾਂ ਪਾਈਆਂ ਹੈਗੀਆਂ ਆ। ਸੋ ਕਾਫੀ ਵਧੀਆ ਜਿਹੜੀ ਰਿਸਰਚ ਉਹਨਾਂ ਨੇ ਕੀਤੀ ਹੈਗੀ ਆ। ਬਿਸ਼ਨ ਸਿੰਘ, ਇੱਦਾਂ ਦੇ ਬਹੁਤ ਨਾਮ ਹੈਗੇ ਆ ਜਿਹੜੇ ਆਉਣ ਵਾਲੇ ਸਮੇਂ 'ਚ ਆਪਾਂ ਕੋਈ ਸਪੈਸ਼ਲ ਪ੍ਰੋਗਰਾਮ ਵੀ ਕਰਾਂਗੇ ਉਹਦੇ ਉੱਤੇ ਵੀ ਕਿੰਨਾ ਜਿਹੜੀ ਵਧੀਆ ਜਿਹੜੀ ਰਿਸਰਚ ਆ ਇੱਕ ਦੂਸਰੀ ਕੌਮ ਦੇ ਬੰਦੇ ਨੇ ਕੀਤੀ ਹੈਗੀ ਆ, ਜੋ ਕਿ ਆਪਣੇ ਬੰਦਿਆਂ ਨੂੰ ਕਰਨੀ ਚਾਹੀਦੀ ਸੀ, ਜਿਹੜੀ ਸਾਡੀ ਹਿਸਟਰੀ ਹੈਗੀ ਆ। ਜੀ ਬਿਲਕੁਲ। ਸੋ ਇਹ ਕਿਤੇ ਨਾ ਕਿਤੇ ਅਣਗੌਲਿਆ ਪੱਖ ਜਿਹੜੀ ਆਪਣੀ ਇਤਿਹਾਸ ਦਾ ਜ਼ਰੂਰ ਰਿਹਾ ਵੀ ਜਿੱਦਾਂ ਤੁਸੀਂ ਦੱਸਿਆ ਇਤਿਹਾਸ ਬਣਾਉਣ 'ਚ ਤਾਂ ਅੱਗੇ ਆ, ਸਾਂਭਣ ਵਿੱਚ ਤਾਂ ਲਿਖਣ ਵਿੱਚ ਕਿਤੇ ਨਾ ਕਿਤੇ ਜਿਹੜੇ ਆਪਾਂ ਪਿੱਛੇ ਰਹਿ ਗਏ ਹਾਂ। ਪਰ ਚਲੋ ਦੇਰ ਆਏ ਦਰੁਸਤ ਆਏ। ਆਪਾਂ ਨੂੰ ਜਿਹੜਾ ਇਸ ਵਾਲੇ ਪਾਸੇ ਆਪਣੇ ਜਿਹੜੇ ਮੁੰਡੇ ਕੁੜੀਆਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਜ਼ਰੂਰ ਜਿਹੜਾ ਵਧਣਾ ਚਾਹੀਦਾ ਆ, ਜਾਂ ਜਿਹੜੇ ਬੰਦੇ ਰਿਟਾਇਰ ਵੀ ਹੋਏ ਨੇ ਜਿਹੜੇ ਉਹਨਾਂ ਨੂੰ ਵੀ ਇਸ ਪਾਸੇ ਵੱਲ ਨੂੰ ਕੁਛ ਨਾ ਕੁਛ ਰਿਸਰਚ, ਕੋਈ ਨਾ ਕੋਈ ਹਮਲੇ ਜਿਹੜੇ ਜ਼ਰੂਰ, ਜਿਹੜਾ ਵੀ ਆਪਣੇ ਪੱਧਰ 'ਤੇ ਜਿੰਨਾ ਕੁ ਵੀ ਜਿਹੜਾ ਹਮਲਾ ਆ ਉਹ ਮਾਰ ਸਕਦਾ ਆ। ਪਰ ਇੱਕ ਚੀਜ਼ ਜਿਹੜੀ ਨਾਲ ਇਸ ਚੀਜ਼ ਦੇ ਵਿੱਚ ਇਹ ਵੀ ਹੈਗੀ ਆ, ਜਿਹੜਾ ਵੀ ਕੋਈ ਇਸ ਪਾਸੇ ਵੱਲ ਨੂੰ ਕੰਮ ਜਿਹੜਾ ਕਰੇ ਜਾਂ ਕਰ ਰਿਹਾ ਆ, ਉਹ ਇਸ ਮਕਸਦ ਦੇ ਨਾਲ ਕਰੇ ਵੀ ਬਾਅਦ 'ਚ ਇਹ ਨਾ ਹੋਵੇ ਵੀ ਬਸ ਮੈਨੂੰ ਬੁਲਾ ਕੇ ਜਿਹੜੇ ਅਵਾਰਡ ਹੀ ਜਿਹੜੇ ਮਿਲੀ ਜਾਣ। ਫਿਰ ਨਿਸ਼ਕਾਮ ਸੇਵਾ ਵਾਲੀ ਜਿਹੜੀ ਕੰਮ ਇਸ ਦੇ ਵਿੱਚ ਭਾਵਨਾ ਜਿਹੜੀ ਜ਼ਰੂਰ ਚਾਹੀਦੀ ਆ, ਤੇ ਜਾਂ ਜਿਹਨ ਕੰਮ ਕੀਤਾ ਉਹਦੀ ਐਪਰੀਸ਼ੀਏਸ਼ਨ ਇਹ ਨਾ ਹੋਵੇ ਵੀ ਜਿਸ ਬੰਦੇ ਨੇ ਵਿਚਾਰੇ ਨੇ ਇੰਨੀ ਮਿਹਨਤ ਨਾਲ ਬੁੱਕ ਲਿਖੀ ਆ, ਹਿਸਟਰੀ ਲਿਖੀ ਆ, ਉਹ ਆਪਣੀ ਕਾਰ 'ਚ ਰੱਖੀ ਫਿਰੇ ਤਾਂ ਫਿਰ ਤੁਸੀਂ ਬੁੱਕ ਖਰੀਦੋ ਨਾ, ਰਾਈਟ। ਸੋ ਜਿਹੜੇ ਪ੍ਰੋਫੈਸਰ ਹੌਲੀ ਨੂੰ ਜਦੋਂ ਪੁੱਛਿਆ ਕਿਸੇ ਨੇ ਵੀ ਤੂੰ ਯਾਰ ਇਹ ਕਿਹੜੇ ਕੰਮ ਪਾਸੇ ਲੱਗੇ ਆ, ਉਹ ਕਹਿੰਦਾ ਵੀ ਇਹ ਜਿਹੜਾ ਆ ਕਹਿੰਦਾ ਬਹੁਤ ਹੀ ਇੰਪੋਰਟੈਂਟ ਆ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ। ਇਹ ਕਹਿੰਦਾ ਵੀ ਇਟਸ ਗੋਇੰਗ ਟੂ ਐਡ ਦਾ ਵੈਲਿਊ for our children, our grandchildren and others wanting to understand the history of the province, ਤੇ ਜਿਹਦੇ 'ਚ ਵੀ ਸਿੱਖਾਂ ਦਾ ਇੰਨਾ ਰੋਲ ਰਿਹਾ ਹੈ। ਬਿਲਕੁਲ। ਦੇਖੋ ਜਦੋਂ ਸਟੇਟ ਅਜੇ ਅਲਾਨੀ ਪ੍ਰੋਵਿੰਸ ਅਲਾਨੀ ਵੀ ਨਹੀਂ ਸੀ ਗਈ, ਉਦੋਂ ਤੋਂ ਜਿਹੜੇ ਆ ਆਪਣੇ ਸਿੱਖ ਉੱਥੇ ਵਸੇ ਹੋਏ ਸੀਗੇ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਵੱਲ ਵੱਧਦੇ ਹਾਂ। ਕਹਿੰਦੇ ਅਮਰੀਕਾ ਦਾ ਲੜਾਕੂ ਜਹਾਜ਼ ਤੇ ਚਾਈਨਾ ਦਾ ਇੱਕ ਜਿਹੜਾ ਲੜਾਕੂ ਜਹਾਜ਼ ਆ ਸਾਊਥ ਚਾਈਨਾ ਸੀ ਦੇ ਵਿੱਚ ਬਿਲਕੁਲ ਜਿਹੜੇ
ਆ ਇੱਕ ਹਿਸਾਬ ਦੇ ਨਾਲ ਆਮੋ ਸਾਹਮਣੇ ਆ ਗਏ ਤੇ ਬੜੀ ਮੁਸ਼ਕਿਲ ਦੇ ਨਾਲ ਇੱਕ ਦੂਜੇ ਦੇ ਵਿੱਚ ਵੱਜਣੋਂ ਜਿਹੜੇ ਆ ਉਹ ਬਚੇ ਨੇ। 40 ਯਾਰਡ ਦਾ ਹੀ ਸਿਰਫ ਫਰਕ ਸੀ। ਬਿਲਕੁਲ। ਸੋ 40 ਯਾਰਡ ਇਜ਼ ਨਥਿੰਗ। ਇੱਕ 120 ਯਾਰਡ ਦੀ ਫੁੱਟਬਾਲ ਦੀ ਫੀਲਡ ਹੁੰਦੀ ਆ, ਤੁਸੀਂ ਲਾ ਲਓ ਵੀ ਅੱਧ ਤੋਂ ਵੀ ਅੱਧ ਤੋਂ ਵੀ ਮਾਰਨ ਵਾਲੇ ਕੰਮ ਹੋਇਆ ਸੀ ਕਬੱਡੀ ਵਾਲਾ। ਬਿਲਕੁਲ 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 ਇਹ ਹੋਇਆ ਸੀ। ਸੋ ਕਾਫੀ ਜਿਹੜਾ ਆ ਇਹ ਅਨਸੇਫ ਜਿਹੜੀ ਰਹੀ ਆ ਤੇ ਹੁਣ ਇਨਵੈਸਟੀਗੇਸ਼ਨ ਜਿਹੜੀ ਆ ਅਮਰੀਕਾ ਵਾਲਿਆਂ ਨੇ ਵੀ ਤੇ ਚਾਈਨਾ ਵਾਲਿਆਂ ਨੇ ਦੋਨਾਂ ਨੇ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ ਵੀ ਜਾਂਚ ਕਰੋ ਵੀ ਇਹ ਏਡੀ ਲਾਗੇ ਜਿਹੜੇ ਆ ਕਿੱਦਾਂ ਗਏ, ਕੀ ਗੱਲ ਦੋਨਾਂ ਹੀ ਜਿਹੜੇ ਪਾਇਲਟ ਕਹਿ ਲਓ ਜਾਂ ਜਿਹੜੇ ਕਮਾਂਡਿੰਗ ਆਫਿਸਰ ਸੀਗੇ ਉਹਨਾਂ ਦੇ ਜਿਹੜੀ ਸ਼ਿਪ ਨੂੰ ਨਿਗਰਾਨੀ ਕਰ ਰਹੇ ਆ ਵੀ ਉਹ ਸੁੱਤੇ ਸੀਗੇ ਜਾਂ ਕਿਤੇ ਹੋਰ ਹੀ ਗੱਲਾਂ ਕਰੀ ਜਾਂਦੇ ਸੀਗੇ। ਵੀ 45 ਯਾਰਡ ਦੇ ਇਰਦ ਗਿਰਦ ਜਿਹੜੇ ਆ ਦੋਨੋਂ ਉਹ ਆ ਗਏ ਸੀਗੇ। ਤੇ ਜੇ ਹਰਜੋਤ ਸਿੰਘ ਜੀ ਇੱਦਾਂ ਇੱਕ ਦੂਜੇ ਦੇ ਵਿੱਚ ਵੱਜ ਜਾਂਦੇ ਤਾਂ ਇੱਕ ਮਜ਼ਾਕ ਦਾ ਪਾਤਰ ਤਾਂ ਜਿਹੜਾ ਬਣਦਾ ਹੀ ਬਣਦਾ ਆ, ਪਰ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਵੀ ਜਿਹੜਾ ਉਸਦੇ ਕਰਕੇ ਵਧਿਆ ਆ। ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਇੱਕ ਦੂਜੇ ਨੂੰ ਡਰਾ ਰਹੇ ਹੁਣ ਵੀ ਤੂੰ ਪਰੇ ਹੋ ਵੀ ਅੱਜ ਤਾਂ ਮਿੱਤਰਾਂ ਦੀ ਮੁੱਛ ਦਾ ਸਵਾਲ ਆ, ਮੈਂ ਹੀ ਲੰਘਣਾ ਆ ਤੇ ਫਿਰ ਉਹ ਤੋਂ ਟ੍ਰੇਡ ਵਾਰ ਦਾ ਜਿਹੜਾ ਰੌਲਾ ਰੱਪਾ ਵੀ ਪਿਆ, ਗੁੱਸਾ ਇੱਕ ਦੂਜੇ ਦੇ ਪ੍ਰਤੀ ਜਿਹੜਾ ਆ ਉਹ ਹੋਊਗਾ ਤੇ ਉਹ ਇੱਦਾਂ ਨਜ਼ਦੀਕ ਆ ਕੇ ਜਿਹੜਾ ਕੱਢਿਆ। ਪਰ ਆਈ ਗੈਸ ਜਿੱਦਾਂ ਦੇ ਮਾਰੂ ਹਥਿਆਰ ਜਿਹੜੇ ਨਾਲ ਉਹਨਾਂ ਸ਼ਿਪਸ ਦੇ ਵਿੱਚ ਲਈ ਜਾਂਦੇ ਨੇ, ਇੱਦਾਂ ਦੇ ਕੰਮ ਜਿਹੜੇ ਆ ਉਹ ਠੀਕ ਨਹੀਂ ਲੱਗਦੇ। ਤੇ ਹੁਣ ਹੋਪਫੁਲੀ ਆਉਣ ਵਾਲੇ ਸਮੇਂ 'ਚ ਇੱਦਾਂ ਜਿਹੜਾ ਨਾ ਹੋਵੇ। ਸਭ ਨੂੰ ਯਾਦ ਹੋਵੇਗਾ ਵੀ ਅਮਰੀਕਾ ਦਾ ਇੱਕ ਜਿਹੜਾ ਇੱਦਾਂ ਲੜਾਕੂ ਬੇੜਾ ਸੀਗਾ ਉਹ ਹਾਦਸਾਗ੍ਰਸਤ ਜਿਹੜਾ ਹੋ ਗਿਆ ਸੀਗਾ, ਜਿਹੜਾ ਜੇ ਰੀਸੈਂਟਲੀ ਕਮਿਸ਼ਨ ਹੀ ਕੀਤਾ ਸੀਗਾ ਤੇ ਉਹ ਕਿੰਨੇ ਬਿਲੀਅਨ ਡਾਲਰ ਦਾ ਬਣਿਆ ਸੀ ਤੇ ਹੁਣ ਉੱਤੇ ਕਿੰਨੇ ਮਿਲੀਅਨ ਡਾਲਰ ਐਕਸਟਰਾ ਲੱਗ ਰਹੇ ਆ ਉਸ ਨੂੰ ਠੀਕ ਕਰਨ ਦੇ ਲਈ। ਤੇ ਉਹ ਇੱਦਾਂ ਹੀ ਅਣਗਹਿਲੀ ਦਾ ਜਿਹੜਾ ਆ ਉਹ ਕਾਰਨ ਜਿਹੜਾ ਕਰਕੇ ਜਿਹੜਾ ਦੁਰਘਟਨਾ ਜਿਹੜੀ ਉਸਦੀ ਉਹ ਹੋਈ ਸੀਗੀ ਕਿਸੇ ਚੀਜ਼ ਦੇ ਵਿੱਚ ਜਿਹੜਾ ਉਹ ਇੱਦਾਂ ਹੀ ਜਾ ਕੇ ਜਿਹੜਾ ਉਹ ਵੱਜਾ ਸੀਗਾ। ਸੋ ਸਮੁੰਦਰ ਤਾਂ ਉੱਦਾਂ ਕਹਿੰਦੇ ਬਹੁਤ ਵਿਸ਼ਾਲ ਆ, ਪਰ ਜਦੋਂ ਦੋ ਮੁਲਕ ਇੱਦਾਂ ਆਮੋ ਸਾਹਮਣੇ ਹੋਏ ਹੋਣ ਤਾਂ ਫਿਰ ਉਹ ਵੀ ਥਾਵਾਂ ਘੱਟ ਪੈ ਜਾਂਦੀਆਂ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜਾ ਵੈਦਰ ਆ ਉਹ ਥੋੜਾ ਚੇਂਜ ਹੋ ਰਿਹਾ। ਹੁਣ ਪਹਿਲੀ ਵਾਰੀ ਕਾਫੀ ਮਹੀਨਿਆਂ ਬਾਅਦ ਬੇ ਏਰੀਏ ਦੇ ਵਿੱਚ ਮੀਂਹ ਪਿਆ ਤੇ ਕਈ ਏਰੀਏ ਦੇ ਵਿੱਚ 1 ਇੰਚ ਤੱਕ ਵੀ ਜਿਹੜਾ ਮੀਂਹ ਪਿਆ ਹੈਗਾ। ਖਾਸ ਕਰਕੇ ਪੈਟਾਲੂਮਾ, ਸੈਂਟਾ ਰੋਜ਼ਾ ਤੇ ਸਵੈਟਸਪਾਲ ਏਰੀਏ ਦੇ ਵਿੱਚ ਜਿਹੜਾ 1 ਇੰਚ ਦੇ ਕਰੀਬ ਮੀਂਹ ਪਿਆ ਆ ਤੇ ਸੈਨ ਫਰਾਂਸਿਸਕੋ 'ਚ 1/10 ਇੰਚ ਜਿਹੜਾ ਮੀਂਹ ਪਿਆ ਹੈਗਾ ਆ। ਸੈਨੋਜ਼ ਏਰੀਆ ਜੀ, ਸੈਨੋਜ਼ ਏਰੀਏ 'ਚ ਵੀ ਮੀਂਹ ਪਿਆ। ਆਪਾਂ ਦੇਖਦੇ ਸੀ ਵੀ ਥੋੜੇ ਦਰਖਤਾਂ ਦੇ ਉੱਤੋਂ ਜਿਹੜੀ ਮਿੱਟੀ ਮੁੱਟੀ ਆ ਉਹ ਵੀ ਲਿੱਥੀ ਹੈਗੀ ਆ। ਬਿਲਕੁਲ ਪਹਿਲਾ ਇਹ ਸੀਜ਼ਨ ਦਾ ਜਿਹੜਾ ਮੀਂਹ ਆ ਉਹ ਦੱਸਿਆ ਜਾ ਰਿਹਾ ਆ। ਸੋ ਦੇਖੋ ਇਸ ਵਾਰ ਸੀਜ਼ਨ ਜਿਹੜਾ ਉਹ ਕਿੱਦਾਂ ਦਾ ਰਹੂਗਾ, ਕਿ ਅਲ ਨੀਨੀਓ ਵਾਂਗੂ ਜਿਹੜਾ ਆ ਉੱਦਾਂ ਆਊਗਾ ਵੀ ਲਗਾਤਾਰ ਮੀਂਹ ਪੈਣਗੇ। ਪਿਛਲੇ ਸੀਜ਼ਨ ਦੇ ਵਿੱਚ ਹਰਜੋਤ ਸਿੰਘ ਜੀ ਮੀਂਹ ਲੇਟ ਸ਼ੁਰੂ ਹੋਏ ਸੀ ਤੇ ਲੇਟ ਤੱਕ ਜਿਹੜੇ ਮੀਂਹ ਚੱਲਦੇ ਵੀ ਰਹੇ ਸੀਗੇ। ਹਾਂ, ਸੋ ਇਸ ਵਾਰ ਦੇਖਦੇ ਹਾਂ ਵੀ ਕਿੱਦਾਂ ਦਾ ਮਾਹੌਲ ਜਿਹੜਾ ਰਹੂਗਾ। ਬਾਕੀ ਇਰੀਗੇਸ਼ਨ ਦੇ ਲਈ, ਖੇਤੀਬਾੜੀਆਂ ਦੇ ਲਈ, ਇਹਨਾਂ ਸਾਰਿਆਂ ਦੇ ਲਈ ਮੀਂਹ ਤਾਂ ਲਾਜ਼ਮੀ ਹੈ। ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਡੈਮ ਡੂਮ ਦੁਬਾਰਾ ਜਿਹੜੇ ਆ ਪਾਣੀ ਉਹਨਾਂ ਦੇ ਜਿਹੜੇ ਉਹ ਭਰਨ ਤਾਂ ਜੋ ਫਿਰ ਬਾਅਦ ਦੇ ਵਿੱਚ ਆਉਣ ਵਾਲੀ ਜਿਹੜੀਆਂ ਸਮਰਸ ਦੇ ਵਿੱਚ ਫਿਰ ਏਡੀ ਮੁਸ਼ਕਿਲ ਜਿਹੜੀ ਨਾ ਆਵੇ। ਅਜੇ ਸਮਰ ਪਿਛਲੇ ਵੀਕ ਹੀ ਜਿਹੜੀ ਆ ਓਫੀਸ਼ੀਅਲੀ ਜਿਹੜੀ ਆ ਉਹ ਖਤਮ ਹੋਈ ਆ, ਫਾਲ ਜਿਹੜੀ ਆ ਉਹ ਸ਼ੁਰੂ ਹੋਈ ਆ। ਸੋ ਬਿਲਕੁਲ ਕਹਿੰਦੇ ਪਈ ਸਾਰਾ ਵੀਕ ਜਿਹੜਾ ਟੈਂਪਰੇਚਰ ਆ ਉਹ 70-75 ਦੇ ਲਾਗੇ ਰਹੇਗਾ। 68 ਡਿਗਰੀ ਓਕਲੈਂਡ 'ਚ, 73 ਸੈਨੋਜ਼ੇ, 78 ਜਿਹੜਾ ਹੈਗਾ ਆ ਸੈਨੋਜ਼ੇ ਦੇ ਵਿੱਚ ਰਹੂਗਾ। ਤੇ ਇਹ ਜਿਹੜਾ ਰਾਜਕਨਵੀਰ ਸਿੰਘ ਜੀ ਇੱਕ ਆਪਾਂ ਜਿਹੜੇ ਸਰੋਤੇ ਆ ਜਿੰਨੇ ਵੀ ਮੀਂਹ ਵਾਲੇ ਏਰੀਏ 'ਚ ਆ, ਫ੍ਰਿਜਨੋ 'ਚ ਵੀ ਥੋੜ੍ਹਾ ਕਹਿੰਦੇ ਪੈਣਾ ਸੀ। ਕਹਿੰਦੇ ਵੀ ਪਹਿਲਾ ਮੀਂਹ ਜਿਹੜਾ ਇਹ ਬੜਾ ਖਤਰਨਾਕ ਹੁੰਦਾ ਕਿਉਂਕਿ ਜਿਹੜਾ ਆਇਲ ਹੁੰਦਾ ਹੈ ਨਾ ਕਾਰਾਂ ਦਾ, ਉਹ ਮੋਟਰ ਆਇਲ ਜਿਹੜਾ ਬਿਲਟ ਅਪ ਹੋਇਆ ਹੁੰਦਾ ਬਹੁਤ ਸਾਰੀਆਂ ਰੋਡਵੇਜ਼ ਦੇ ਉੱਤੇ ਤੇ ਉਹਦੇ ਨਾਲ ਤੁਹਾਡੀ ਕਾਰ ਜਿਹੜੀ ਆ ਉਹ ਸਲਿੱਪ ਕਰ ਸਕਦੀ ਹੈਗੀ ਆ। ਸੋ ਪਹਿਲੇ ਮੀਂਹ ਦੇ ਵਿੱਚ ਬੜੇ ਧਿਆਨ ਦੇ ਨਾਲ ਜਿਹੜੇ ਡਰਾਈਵਰ ਆ ਉਹਨਾਂ ਨੂੰ ਜਾਣਾ ਚਾਹੀਦਾ। ਜੇ ਕਹਿੰਦੇ ਤੁਹਾਡੇ ਵਾਈਪਰਸ ਔਨ ਆ ਤੇ ਤੁਹਾਨੂੰ ਜਿਹੜੀਆਂ ਹੈਡਲਾਈਟਸ ਔਨ ਰੱਖਣੀਆਂ ਚਾਹੀਦੀਆਂ। ਬਿਲਕੁਲ ਇਹ ਰੂਲ ਹੈਗਾ ਆ। ਸੋ ਇਹ ਚੀਜ਼ ਜਿਹੜੀ ਆ ਜ਼ਰੂਰ ਧਿਆਨ ਦੇ ਵਿੱਚ ਰੱਖੀ ਜਾਵੇ। ਬਿਲਕੁਲ ਜਦੋਂ ਵੀ ਮੀਂਹ ਪੈਂਦਾ ਆ ਉਦੋਂ ਹਰ ਇੱਕ ਨੂੰ ਇਹਤਿਆਤ ਦੇ ਨਾਲ ਤੇ ਸੰਜਮ ਦੇ ਨਾਲ ਜਿਹੜਾ ਉਹ ਚਲਾਉਣਾ ਚਾਹੀਦਾ, ਕਿਉਂਕਿ ਰੋਡ ਕੰਡੀਸ਼ਨ ਟੋਟਲੀ ਚੇਂਜ ਹੋ ਜਾਂਦੀਆਂ। ਬੰਦਾ ਜਦੋਂ ਸੁੱਕੀ ਰੋਡ ਤੇ ਚਲਾ ਰਿਹਾ ਹੁੰਦਾ ਤੇ ਗਿੱਲੀ ਰੋਡ ਤੇ ਚਲਾਉਣ ਦੇ ਜ਼ਮੀਨ ਅਸਮਾਨ ਦਾ ਫਰਕ ਆ। ਸਾਰੇ ਜਾਣੇ ਸਮਝਦਾਰ ਨੇ, ਪਰ ਫਿਰ ਵੀ ਅਣਗਹਿਲੀਆਂ ਕਈ ਵਾਰੀ ਗਲਤੀਆਂ ਜਿਹੜੀਆਂ ਹੋ ਜਾਂਦੀ, ਕਾਹਲਪੁਣਾ ਜਿਹੜਾ ਆ ਜਾਂਦਾ ਆ। ਜਦੋਂ ਮੀਂਹ ਦੇ ਸੀਜ਼ਨ ਆਉਂਦੇ ਆ ਤੇ ਬੰਦਾ 10-15 ਮਿੰਟ ਜਿਹੜੇ ਐਕਸਟਰਾ ਲੈ ਕੇ ਹੀ ਜਿਹੜਾ ਆ ਅੱਧਾ ਘੰਟਾ ਜਿਹੜਾ ਐਕਸਟਰਾ ਲੈ ਕੇ ਹੀ ਚੱਲੇ, ਕਿਉਂਕਿ ਨੈਵਰ ਨੋ ਕਿੱਥੇ ਕੋਈ ਕਾਲੇ ਦੀ ਪਈ ਦੇ ਵਿੱਚ ਜਿਹੜੇ ਕਿਸੇ ਨੇ ਐਕਸੀਡੈਂਟ ਵੀ ਜਿਹੜਾ ਉਹ ਮਾਰਿਆ ਹੁੰਦਾ ਆ। ਤੇ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਹਰਜੋਤ ਸਿੰਘ ਜੀ ਵੱਧਦੇ ਆ। ਬ੍ਰੈਗਜ਼ਿਟ ਹੋਣ ਨੂੰ 6 ਮਹੀਨੇ ਦਾ ਸਮਾਂ ਜਿਹੜਾ
ਜਿਹੜਾ ਆ ਉਹ ਰਹਿ ਗਿਆ ਆ। ਪਰ ਇੱਦਾਂ ਦੇ ਹਾਲਾਤ ਜਿਹੜੇ ਆ ਉਹ ਉੱਥੇ ਬਣ ਰਹੇ ਨੇ। ਕੋਈ ਉਸ ਨੂੰ ਅਨਵਰਕੇਬਲ ਕਹਿ ਰਿਹਾ, ਕੋਈ ਉਸ ਨੂੰ ਅਨਅਸੈਪਟੇਬਲ ਕਹਿ ਰਿਹਾ, ਕਿਤੇ ਕਹਿ ਰਹੇ ਆ ਵੀ ਇੰਪਾਸ ਜਿਹੜਾ ਆ ਇਹਨਾਂ ਦੋਨਾਂ ਦੇ ਯੂਰਪੀਅਨ ਸੰਘ ਤੇ ਬ੍ਰਿਟੇਨ ਦੇ ਦਰਮਿਆਨ ਜਿਹੜਾ ਹੋਇਆ ਆ, ਤੇ ਇਹ ਲੱਗਦਾ ਨਹੀਂ ਆ ਵੀ ਕੋਈ ਗੱਲ ਜਿਹੜੀ ਬਣੂਗੀ। ਸੋ ਹੁਣ ਜਿਹੜੇ 6 ਮਹੀਨੇ ਦੇ ਵਿੱਚ ਲਗਾਤਾਰ ਜਿਹੜਾ ਆ ਬੜੀ ਕਹਿ ਲਓ ਵੀ ਦਿਨ ਰਾਤ ਮਿਹਨਤ ਕਰਕੇ ਜਿਹੜਾ ਬ੍ਰੈਕਸਿਟ ਜਿਹੜਾ ਆ ਉਹ ਉਹਨਾਂ ਨੂੰ ਕਰਨਾ ਪੈਣਾ ਆ। ਅਜੇ ਤੱਕ ਵੀ ਜਿਹੜੀ ਆ ਬ੍ਰਿਟੇਨ ਦੀ ਸਰਕਾਰ ਆ ਉਹ ਜਿਹੜਾ ਪਾਥ ਆ ਉਹ ਦੇਖ ਨਹੀਂ ਪਾ ਰਹੀ, ਜਾਂ ਉਹ ਨਿਰਧਾਰਿਤ ਨਹੀਂ ਕਰ ਪਾ ਰਹੀ, ਜਾਂ ਉਸ ਦੇ ਉੱਤੇ ਜਿਹੜੀ ਆਮ ਰਾਏ ਜਿਹੜੀ ਉਹ ਬਣ ਨਹੀਂ ਰਹੀ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਬ੍ਰੈਕਸਿਟ ਜਿਹੜਾ ਹੋਊਗਾ। ਕਿਸੇ ਪੁਆਇੰਟ ਦੇ ਉੱਤੇ ਜਿਹੜੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ ਉਹ ਕਹਿ ਰਹੀ ਆ ਵੀ ਜਿਹੜਾ ਫ੍ਰੀ ਆਉਣਾ ਜਾਣਾ ਹੈਗਾ ਆ ਬਾਕੀ ਮੁਲਕਾਂ ਦਾ ਬ੍ਰਿਟੇਨ ਦੇ ਵਿੱਚ ਵਿਦਆਊਟ ਵੀਜ਼ਾ ਐਂਡ ਐਵਰੀਥਿੰਗ, ਉਸ ਦੇ ਉੱਤੇ ਜਿਹੜਾ ਅਸੀਂ ਰੋਕ ਲਾਉਣ ਜਿਹੜੇ ਆ ਉਹ ਰੋਕ ਵੀ ਜਿਹੜੀ ਉਹ ਲਾ ਸਕਦੇ ਹਾਂ ਵੀ ਇਹ ਜਿਹੜਾ ਫ੍ਰੀ ਮੂਵਮੈਂਟ ਆ ਉਸ ਨੂੰ ਜਿਹੜੇ ਉਹ ਬੰਦ ਕੀਤਾ ਜਾਵੇ। ਬਾਕੀ ਹਰਜੋਤ ਸਿੰਘ ਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹ ਵੀ ਹੈਗੀ ਆ ਲੋਕਾਂ ਦੀ ਜਿਹੜੇ ਇੱਥੋਂ ਬਾਹਰ ਜਾ ਕੇ ਕੰਮ ਵੀ ਕਰਦੇ ਸੀ ਹੋਰ, ਕਿਉਂਕਿ ਉਹ ਛੋਟੇ ਛੋਟੇ ਮੁਲਕ ਨੇ, ਆਲੇ ਦੁਆਲੇ ਆਉਣਾ ਜਾਣਾ ਈਜ਼ੀ ਆ, ਬਾਏ ਰੋਡ ਜਿਹੜੇ ਆ ਉਹ ਜਲਦੀ ਟਰੈਵਲ ਵੀ ਜਿਹੜੇ ਉਹ ਕਰ ਲੈਂਦੇ ਨੇ, ਕੋਈ ਟ੍ਰੇਨ ਦੇ ਉੱਤੇ ਕੋਈ ਜਹਾਜ਼ਾਂ ਦੇ ਉੱਤੇ ਵੀ, ਚਲੋ ਹਰ ਇੱਕ ਪਾਸੇ ਜਿਹੜਾ ਜਾਂਦੇ ਹੀ ਜਾਂਦੇ ਆ। ਪਰ ਉਹਦੇ ਨਾਲ ਜਿਹੜਾ ਕਾਫੀ ਜਿਹੜਾ ਫਰਕ ਆ ਉਹ ਪਊਗਾ, ਕਿਉਂਕਿ ਇੱਕ ਯੂਰਪੀਅਨ ਸੰਘ ਦੇ ਵਿੱਚ ਨਾ ਹੋਣ ਕਰਕੇ ਯੂਰਪੀਅਨ ਸੰਘ ਦੇ ਲੋਕਾਂ ਦੀ ਬ੍ਰਿਟੇਨ ਦੇ ਵਿੱਚ ਕੀ ਜਿਹੜੀ ਆ ਇਮੀਗ੍ਰੇਸ਼ਨ ਸਟੇਟਸ ਇੱਕ ਹਿਸਾਬ ਦੇ ਨਾਲ ਜਿਹੜਾ ਰਹੂਗਾ, ਉਸ ਦੇ ਉੱਤੇ ਸਵਾਲ ਹੋਣਗੇ। ਕੀ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਤਰਜੀਹ ਦਿੱਤੀ ਜਾਊਗੀ ਜਾਂ ਉਹਨਾਂ ਨੂੰ ਪਿੱਛੇ ਰੱਖਿਆ ਜਾਊਗਾ, ਜਾਂ ਇਹੀ ਚੀਜ਼ ਆਪੋਜ਼ਿਟ ਵੇ ਨਾਲ ਦੇਖਿਆ ਜਾਵੇ ਵੀ ਬ੍ਰਿਟੇਨ ਦੇ ਜਿਹੜੇ ਨਾਗਰਿਕ ਨੇ ਜਦੋਂ ਹੋਰ ਮੁਲਕਾਂ ਦੇ ਵਿੱਚ ਕੰਮ ਕਰਨ ਦੇ ਲਈ ਜਾਂਦੇ ਨੇ ਜਾਂ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਕੀ ਬਣੂਗਾ। ਸੋ ਕਾਫੀ ਅਜੇ ਭੰਬਲ ਭੁੱਸਾ ਹੈਗਾ ਆ। 6 ਮਹੀਨੇ ਤੱਕ ਦਾ ਹੀ ਜਿਹੜਾ ਸਮਾਂ ਹਰਜੋਤ ਸਿੰਘ ਜੀ ਉਹਨਾਂ ਦਾ ਜਿਹੜਾ ਉਹ ਰਹਿ ਗਿਆ ਆ, ਪਰ ਹਜੇ ਕੋਈ ਜਿਹੜੇ ਆ ਅਸਾਰ ਇੱਦਾਂ ਦੇ ਕਹਿੰਦੇ ਨਜ਼ਰ ਨਹੀਂ ਆ ਰਹੇ ਵੀ ਕੋਈ ਇੱਕ ਪਰਟੀਕੂਲਰ ਡੀਲ ਜਿਹੜੀ ਆ ਉਹ ਉੱਧਰ ਹੋ ਰਹੀ ਹੋਵੇ। ਯੂਰਪੀਅਨ ਸੰਘ ਉਹਨਾਂ ਦੀ ਨਹੀਂ ਮੰਨਦਾ, ਬ੍ਰਿਟੇਨ ਜਿਹੜੇ ਆ ਉਹ ਕਹਿੰਦਾ ਵੀ ਨਹੀਂ ਇਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਆ। ਸੋ ਰੈਫਰੈਂਡਮ ਹੋਇਆ ਸੀਗਾ ਅੱਜ ਤੋਂ ਜਿਹੜੇ ਕੁਛ ਵੇਲੇ ਪਹਿਲਾਂ, ਜਿੱਥੇ ਬ੍ਰਿਟੇਨ ਦੇ ਲੋਕਾਂ ਨੇ ਇਹ ਓਕੇ ਕੀਤਾ ਸੀਗਾ ਵੀ ਅਸੀਂ ਯੂਰਪੀਅਨ ਸੰਘ ਦੇ ਨਾਲੋਂ ਵੱਖ ਜਿਹੜਾ ਆ ਉਹ ਹੋ ਰਹੇ ਆ, ਤੇ ਉਦੋਂ ਉਹਨੂੰ ਬ੍ਰੈਕਸਿਟ ਦਾ ਜਿਹੜਾ ਨਾਮ ਆ ਉਹ ਦਿੱਤਾ ਗਿਆ ਸੀਗਾ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜੀ ਆਈਸ ਵਾਲੇ ਆ ਉਹਨਾਂ ਨੇ ਦਹਿਸ਼ਤ ਜਿਹੜੀ ਆ ਉਹ ਬਹੁਤ ਪਾਈ ਹੋਈ ਆ ਪੂਰੇ USA ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ। ਸੋ ਹੁਣ ਉਹਦੇ ਸੰਬੰਧ ਦੇ ਵਿੱਚ ਪੂਰੇ USA ਦੇ ਵਿੱਚ ਹੌਲੀ ਹੌਲੀ ਜਿਹੜਾ ਆ ਕਹਿੰਦੇ ਵੀ ਬੈਕਲੈਸ਼ ਹੋਣਾ ਸ਼ੁਰੂ ਹੋ ਗਿਆ, ਲੋਕਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ। ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਐਲੈਗਜ਼ੈਂਡਰੀਆ ਵਰਜੀਨੀਆ ਦੇ ਵਿੱਚ ਵੀ ਜਿਹੜਾ ਉੱਥੇ ਦੇ ਸ਼ੈਰਿਫ ਸੀ ਉਹਨਾਂ ਨੇ ਆਪਣਾ ਐਗਰੀਮੈਂਟ ਡਰੋਪ ਕਰਤਾ ਸੀ ਆਈਸ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਜਿਹੜੀ ਆਪਾਂ ਇਨਫੋਰਮੇਸ਼ਨ ਨਹੀਂ ਦੇਵਾਂਗੇ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੰਟਰਾ ਕੋਸਟਾ ਕਾਉਂਟੀ ਦੇ ਸ਼ੈਰਿਫ ਸੀਗੇ ਉਹਨਾਂ ਨੇ ਵੀ ਇਹ ਕੈਂਸਲ ਕਰ ਦਿੱਤਾ ਸੀ ਕੰਟਰੈਕਟ, ਜਦੋਂ 1000 ਤੋਂ ਵੱਧ ਲੋਕ ਜਿਹੜੇ ਆ ਉੱਥੇ ਇਕੱਠੇ ਹੋਏ ਸੀ। ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਨੇ ਵੀ ਹੁਣ ਇਹਦੇ ਵਿੱਚ ਪਾਰਟੀਸਪੇਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਜਿੰਨੇ ਵੀ ਟੀਚਰਸ ਹੈਗੇ ਆ, ਸਟੂਡੈਂਟਸ ਆ, ਉਹਨਾਂ ਨੇ ਵੀ ਜਿਹੜੇ ਲੈਟਰ ਲਿਖੇ ਹੈਗੇ ਆ ਮਾਈਕਰੋਸਾਫਟ ਨੂੰ, ਤੇ ਉਹਨਾਂ ਨੇ ਇਹ ਕਿਹਾ ਹੈਗਾ ਆ 3 ਲੱਖ ਦੇ ਕਰੀਬ ਕਹਿੰਦੇ ਵੀ ਲੋਕਾਂ ਨੇ ਜਿਹੜੇ ਤੇ 500 ਇੰਪਲਾਈਆਂ ਨੇ ਜਿਹੜੇ ਆਈਸ ਵਾਲਿਆਂ ਦੀ ਪਾਰਟੀਸਪੇਸ਼ਨ ਚੱਲ ਰਹੀ ਆ ਮਾਈਕਰੋਸਾਫਟ ਦੇ ਨਾਲ, ਉਹਦੇ ਅਗੇਂਸਟ ਚਿੱਠੀਆਂ ਲਿਖੀਆਂ ਆ ਵੀ ਮਾਈਕਰੋਸਾਫਟ ਨੂੰ ਜਿਹੜਾ ਉਹਨਾਂ ਦਾ ਕਲਾਊਡ ਟੈਕਨੋਲੋਜੀ ਦਾ ਐਗਰੀਮੈਂਟ ਹੈਗਾ ਆ ਕੰਪਿਊਟਿੰਗ ਸਰਵਿਸਿਜ਼ ਦਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਉਹਨੂੰ ਜਿਹੜਾ ਆ ਖਤਮ ਕਰ ਦਿੱਤਾ ਜਾਵੇ। ਤੇ ਪਿੱਛੇ ਜਿਹੇ ਇਹ ਵੀ ਖਬਰਾਂ ਆਈਆਂ ਸੀ ਵੀ ਮਾਈਕਰੋਸਾਫਟ ਦੇ ਵੀ ਬਹੁਤ ਸਾਰੇ ਜਿਹੜੇ ਇੰਪਲਾਈ ਆ ਉਹ ਵੀ ਕਹਿੰਦੇ ਸੀ ਵੀ ਨਹੀਂ ਤਾਂ ਅਸੀਂ ਜਿਹੜੀ ਆ ਜੌਬ ਛੱਡ ਦੇਣੀ ਆ ਤੇ ਜੇ ਤੁਸੀਂ ਇਸ ਕੰਟਰੈਕਟ ਨੂੰ ਕੈਂਸਲ ਨਾ ਕੀਤਾ। ਸੋ ਪੂਰੇ USA ਦੇ ਵਿੱਚ ਹੁਣ ਇੱਕ ਤਰ੍ਹਾਂ ਨਾਲ ਵਿਰੋਧ ਹੋ ਰਿਹਾ। ਇੱਕ ਟਾਈਮ ਤੇ ਤਾਂ ਕਹਿੰਦੇ ਇੱਥੇ ਤੱਕ ਵੀ ਗੱਲ ਪਹੁੰਚ ਗਈ ਸੀ ਵੀ ਇੰਨਾ ਜ਼ਿਆਦਾ ਪ੍ਰੈਸ਼ਰ ਟਰੰਪ ਐਡਮਿਨਿਸਟ੍ਰੇਸ਼ਨ ਤੇ ਸੀ ਵੀ ਜਿਹੜਾ ਆਈਸ ਆ ਇਹਨੂੰ ਐਬੋਲਿਸ਼ ਕਰ ਦਿੱਤਾ ਜਾਵੇ, ਆਈਸ ਵਾਲਿਆਂ ਨੂੰ ਖਤਮ ਕਰ ਦਿੱਤਾ ਜਾਵੇ। ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜਾ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦਾ ਮਹਿਕਮਾ ਆ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਆਉਂਦਾ ਆ, ਤੇ ਇਹ ਕ੍ਰੀਏਟ ਕੀਤਾ ਗਿਆ ਸੀ 2011 ਦੇ ਵਿੱਚ ਜਦੋਂ ਅੱਤਵਾਦ 2001 ਦੇ ਵਿੱਚ ਜਦੋਂ 9/11 ਹੋਇਆ ਸੀ, ਤੇ ਜਦੋਂ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਹ ਤੋਂ ਬਾਅਦ ਜਿਹੜਾ ਇਹ ਮਹਿਕਮਾ ਆ ਇਹ ਕ੍ਰੀਏਟ ਕੀਤਾ ਗਿਆ ਸੀ। ਪਰ ਹੁਣ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਜਿਹੜੀ ਆਪਣੀ ਪਾਵਰ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਹੋਈ ਆ। ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਵੀ ਕਾਫੀ ਐਕਟਿਵ ਸੀ, ਸਭ ਤੋਂ ਵੱਧ ਜਿਹੜੀਆਂ ਡਿਪੋਰਟੇਸ਼ਨ ਪ੍ਰੈਜ਼ੀਡੈਂਟ ਓਬਾਮਾ ਟਾਈਮ ਹੋਈਆਂ ਸੀ 2 ਮਿਲੀਅਨ ਦੇ ਤਕਰੀਬਨ। ਪਰ ਉਸ ਟਾਈਮ ਦੇ ਉੱਤੇ ਕਹਿੰਦੇ ਇਹ ਹੁੰਦਾ ਸੀ ਵੀ ਜਿਹਦੀ ਕੋਈ ਵੀ
ਕ੍ਰਿਮੀਨਲ ਐਕਟੀਵਿਟੀ 'ਚ ਬੰਦਾ ਇਨਵੋਲਵ ਆ, ਕੋਈ ਕਿਸੇ ਤਰ੍ਹਾਂ ਦਾ ਮਿਸਡਿਮੀਨਰ, ਫੈਲਨੀ ਜਾਂ DUI ਜਾਂ ਉਹ ਸਿਰਫ ਉਸ ਬੰਦੇ ਨੂੰ ਹੀ ਫੰਡ ਜਾਂਦੇ ਸੀ। ਪਰ ਹੁਣ ਕੀ ਹੁੰਦਾ ਹੈ, ਕਹਿੰਦੇ ਜਦੋਂ ਕਿਸੇ ਬੰਦੇ ਨੂੰ ਫੰਡ ਜਾਂਦੇ ਆ ਤੇ ਉਸ ਘਰ ਦੇ ਵਿੱਚ ਜੇ ਹੋਰ ਵੀ ਕੋਈ ਅਨਡਾਕੂਮੈਂਟਡ ਹੋਏ ਉਹਨਾਂ ਨੂੰ ਵੀ ਜਿਹੜੀ ਆ ਕਾਰ ਦੇ ਵਿੱਚ ਨਾਲੇ ਬਿਠਾਲ ਕੇ ਲੈ ਜਾਂਦੇ ਹੈਗੇ, ਸਾਥ ਦੇ ਦਿਓ ਉਹਨਾਂ ਦਾ ਵਿਚਾਰਿਆਂ ਦਾ, ਹਨਾ। ਸੋ ਇਦਾਂ ਕਰਦੇ। ਪਰ ਉਹਦੇ ਵਿੱਚ ਇਹ ਵੀ ਸੀਗੇ ਜਿਹੜੇ ਉਹ 2 ਮਿਲੀਅਨ ਦੇ ਤਕਰੀਬਨ 2 ਤੋਂ 2.5 ਮਿਲੀਅਨ ਜਿਹੜਾ ਆંકੜਾ ਆ ਵੀ ਜਿਹੜੇ ਲੋਕਾਂ ਨੂੰ ਬਾਰਡਰ ਤੋਂ ਵੀ ਵਾਪਸ ਮੋੜਿਆ ਜਾਂਦਾ ਸੀ ਉਸ ਨੂੰ ਐਜ਼ ਏ ਡੈਪੂਟੇਸ਼ਨ ਜਿਹੜੀ ਡਿਪੋਰਟ ਜਿਹੜਾ ਉਹ ਗਿਣਿਆ ਜਾ ਰਿਹਾ ਸੀਗਾ। ਤੇ ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਖਬਰਾਂ ਆ ਰਹੀਆਂ ਸੀ ਵੀ ਭਾਰਤ ਤੋਂ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਅਮਰੀਕਾ ਵੱਲ ਨੂੰ ਰੁਖ ਕਰ ਰਹੇ ਆ, ਗੈਰ ਕਾਨੂੰਨੀ ਢੰਗ ਦੇ ਨਾਲ ਬਾਰਡਰ ਜਿਹੜੀ ਆ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜਿਨ੍ਹਾਂ ਨੇ ਆਲਰੇਡੀ ਇੱਦਾਂ ਕੀਤਾ ਹੋਇਆ, ਬਹੁਤ ਸਾਰੀਆਂ ਵੱਖ-ਵੱਖ ਡਿਟੈਂਸ਼ਨ ਸੈਂਟਰਸ ਦੇ ਵਿੱਚ ਫਸੇ ਵੀ ਹੋਏ ਨੇ ਲੋਕ। ਸੋ ਉੱਥੇ ਦੇ ਹਾਲਾਤ ਮਾੜੇ ਹੋਣ ਕਰਕੇ ਲੋਕ ਜਿਹੜੇ ਆ ਬਾਕੀ ਹੋਰ ਮੁਲਕਾਂ ਵੱਲ ਨੂੰ ਜਿਹੜਾ ਮੂੰਹ ਕਰਦੇ ਨੇ, ਰੁਖ ਜਿਹੜਾ ਕਰਦੇ ਨੇ। ਪਰ ਇੱਕ ਜਿਹੜੀ ਚੀਜ਼ ਇਸ ਟਾਈਮ ਅਮਰੀਕਾ ਦੇ ਵਿੱਚ ਜਿਹੜੀ ਹੈਗੀ ਆ, ਇੱਕ ਤਾਂ ਰੈੱਡ ਟੇਪ ਜਿਹੜੀ ਆ ਇਸ ਚੀਜ਼ ਦੇ ਵਿੱਚ ਵੱਧ ਰਹੀ ਆ ਤੇ ਨਾਲ ਜਿਹੜੀ ਆ ਬਾਰਡਰ ਵਾਲ ਜਿਹੜੀ ਆ ਉਹ ਬਣਾ ਰਹੇ ਨੇ। ਉਹ ਬਾਰਡਰ ਵਾਲ ਭਾਵੇਂ ਜਿਹੜੀ ਇੱਕ ਸਿੰਬੋਲਿਕ ਹੀ ਹੋਵੇ, ਲੋਕਾਂ ਨੇ ਤਾਂ ਚਲੋ ਪੌੜੀ ਬਣਾ ਕੇ ਜਿਹਨੇ ਟੱਪਣਾ ਉਹਨੇ ਟੱਪ ਹੀ ਲੈਣਾ, ਜੋ ਵੀ ਕਰਨਾ ਉਹ ਕਰ ਹੀ ਲੈਣਾ ਆ। ਪਰ ਲੋਕਾਂ ਨੂੰ ਇੱਕ ਇਹ ਸਿੰਬੋਲਿਕ ਵਾਲ ਇਸ ਲਈ ਬਣਾ ਰਹੇ ਆ ਵੀ ਕਾਰਨ ਉਸ ਦੇ ਵਿੱਚ ਹੈ ਵੀ ਲੋਕਾਂ ਨੂੰ ਦਿਖਾਉਣ ਦੇ ਲਈ ਵੀ ਸਾਡੇ ਹੁਣ ਬਾਰਡਰ ਹਰ ਇੱਕ ਦੇ ਲਈ ਖੁੱਲ੍ਹੇ ਨਹੀਂ, ਅਸੀਂ ਹਰ ਇੱਕ ਨੂੰ ਇੱਥੇ ਜੀ ਆਇਆਂ ਨੂੰ ਨਹੀਂ ਆਖਾਂਗੇ। ਇਹ ਤਾਂ ਇੱਕ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਦੀ ਜਿਹੜੀ ਗੱਲ ਕਰ ਰਹੇ ਆ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਇੱਥੇ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੱਸਿਆ ਸੀਗਾ ਵੀ ਕਿੱਦਾਂ ਜਿਹੜੇ ਜੈਫ ਸੈਸ਼ਨ ਨੇ ਉਹਨਾਂ ਨੇ ਇਹ ਜਿਹੜਾ ਕਹਿ ਦਿੱਤਾ ਸੀਗਾ ਵੀ ਜਿਹੜਾ ਅਸਾਈਲਮ ਆ ਉਹ ਅਸੀਂ ਤੁਹਾਡੇ ਉੱਥੇ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਕਰਕੇ ਤੇ ਜਿਹੜੇ ਤੁਹਾਡੇ ਉੱਥੇ ਗੈਂਗ ਵਾਇਲੈਂਸ ਦੇ ਕੇਸਾਂ ਦੇ ਕਰਕੇ ਉਹਨਾਂ ਨੂੰ ਜਿਹੜਾ ਅਸਾਈਲਮ ਆ ਉਹ ਅਸੀਂ ਨਹੀਂ ਦਿਆ ਕਰਾਂਗੇ। ਉਹਦੇ ਉੱਤੇ ਜਿਹੜੀ ਆ ਉਹ ਰੋਕ ਜਿਹੜੀ ਉਹ ਲਾ ਸਕਦੇ ਆ। ਬਾਕੀ ਲੀਗਲ ਇਮੀਗ੍ਰੇਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਵੀਆਂ ਤੋਂ ਨਵੀਆਂ ਜਿਹੜੀਆਂ ਆ ਉਹ ਪਾਲਿਸੀਜ਼ ਜਿਹੜੀਆਂ ਆ ਰਹੀਆਂ ਨੇ, ਉੱਥੋਂ ਇਹੀ ਜਿਹੜਾ ਇੱਕ ਕਿਆਸ ਲਈ ਜਿਹੜੀ ਉਹ ਲਾ ਸਕਦੇ ਆ। ਪੱਕੇ ਤੌਰ ਦੇ ਉੱਤੇ ਵੀ ਜਿਹੜਾ ਕਿਹਾ ਜਾ ਸਕਦਾ ਆ ਵੀ ਜਿਹੜਾ ਅਮਰੀਕਾ ਆ ਉਹ ਆਪਣੇ ਦਰਵਾਜ਼ੇ ਸਾਰੇ ਇਮੀਗ੍ਰੈਂਟਸ ਦੇ ਲਈ ਜਿਹੜੇ ਉਹ ਚਾਹੇ ਕਾਨੂੰਨੀ ਢੰਗ ਨਾਲ ਆ ਰਹੇ ਨੇ ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਆ ਰਹੇ ਆ, ਉਹਨਾਂ ਦੇ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਤੇ ਥੋੜ੍ਹਾ ਜਿਹੜੇ ਆંકੜੇ ਆ ਉਹਨਾਂ ਨੂੰ ਘਟਾ ਰਿਹਾ ਆ। ਕਿਸੇ ਟਾਈਮ ਦੇ ਉੱਤੇ ਜਿਹੜੇ ਰਿਫਿਊਜੀਜ਼ ਜਿਹੜੇ ਆ 50,000 ਲੈਂਦੇ ਸੀ, ਫਿਰ 35,000, ਹੁਣ 20,000 ਦੇ ਉੱਤੇ ਜਿਹੜਾ ਉਹਨਾਂ ਨੇ ਹੌਲੀ ਜਿਹੜਾ ਘਟਾ ਰਹੇ ਆ। ਸੋ ਉਸੇ ਤਰੀਕੇ ਦੇ ਨਾਲ ਗ੍ਰੀਨ ਕਾਰਡ ਜਿਹੜੇ 1 ਸਾਲ ਦੇ ਵਿੱਚ ਜਿਹਨੇ ਇਸ਼ੂ ਕਰਦੇ ਸੀ ਉਹ ਆંકੜੇ ਜਿਹੜੇ ਘਟਾ ਰਹੇ ਆ। ਜਿਨ੍ਹਾਂ ਨੇ ਗ੍ਰੀਨ ਕਾਰਡ ਨੂੰ ਸਿਟੀਜ਼ਨ ਬਣਨਾ ਆ ਉਹਨਾਂ ਦੇ ਬੈਕਲੌਗ ਜਿਹੜੇ ਆ ਉਹ ਵੱਧ ਰਹੇ ਆ। ਸੋ ਓਵਰਆਲ ਜੇ ਆਪਾਂ ਦੇਖੀਏ ਪ੍ਰੋਸੈਸ ਇਜ਼ ਟੇਕਿੰਗ ਮੱਚ ਲੌਂਗਰ ਤੇ ਇਟਸ ਗੈਟਿੰਗ ਹਾਰਡਰ, ਵੀ ਉਹ ਔਖਾ ਹੁੰਦਾ ਜਾ ਰਿਹਾ। ਦੂਸਰੇ ਪਾਸੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਕੈਥਲੀਨ ਨੇਲਸਨ ਆ ਉਹਨਾਂ ਨੇ ਇਹ ਕਿਹਾ ਆ, ਕ੍ਰਿਸਟੀ ਨੇਲਸਨ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਲਈ ਜਿਹੜੀ ਜੌਬ ਆ ਉਹ ਬੜੀ ਸਖਤ ਆ, ਕਿਉਂਕਿ ਜੇ ਅਸੀਂ ਕ੍ਰਿਮੀਨਲ ਨੂੰ ਫੜਨਾ ਆ, ਖਾਸ ਕਰਕੇ ਬਹੁਤ ਸਾਰੇ ਏਰੀਏ ਆ ਜਿਹੜੇ MS-13 ਗੈਂਗ ਦੇ ਨਾਲ ਹਿੱਟ ਵੀ ਹੋਏ ਆ ਵੀ ਉਹਨਾਂ ਲਈ ਸਾਨੂੰ ਜਿਹੜਾ ਫੰਡ ਲਈ ਜਦੋਂ ਸਾਡੇ ਇੰਪਲਾਈ ਜਾਂਦੇ ਆ ਤੇ ਉਹ ਉਹਨਾਂ ਲਈ ਰਿਸਕ ਵੀ ਬਣਦਾ ਹੈਗਾ ਆ। ਸੋ ਕਿਤੇ ਨਾ ਕਿਤੇ ਜਿਹੜਾ ਆ ਹੋਮਲੈਂਡ ਸਿਕਿਉਰਿਟੀ ਦੇ ਨਾਲ ਆਈਸ ਦੇ ਨਾਲ ਜਿਹੜੀਆਂ ਲੋਕਲ ਗਵਰਨਮੈਂਟਸ ਆ ਉਹਨਾਂ ਨੂੰ ਕੁਛ ਨਾ ਕੁਛ ਫਿਗਰ ਆਊਟ ਕਰਨਾ ਪੈਣਾ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕਾਉਂਟੀਜ਼ ਅਗੇਂਸਟ ਜਾ ਰਹੀਆਂ ਉਹਨਾਂ ਦੀ ਜਿਹੜੀ ਫੈਡਰਲ ਫੰਡਿੰਗ ਆ ਉਹ ਬੰਦ ਹੋ ਰਹੀ ਆ। ਇਸੇ ਤਰ੍ਹਾਂ ਜਿਹੜਾ ਜਰਮਨ ਵੀ ਬਹੁਤ ਸਖਤ ਕਰ ਰਿਹਾ ਆਪਣੇ ਇਮੀਗ੍ਰੇਸ਼ਨ ਲਾਜ਼। ਉਹ ਕਹਿੰਦੇ ਵੀ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਲਾਜ਼ ਨੂੰ ਫੋਲੋ ਕਰਾਂਗੇ, ਜਿਹਦੇ ਬੇਸ ਦੇ ਉੱਤੇ ਕਹਿੰਦੇ ਵੀ ਪ੍ਰਾਇਓਰਟਾਈਜ਼ ਇਹ ਹੋਊਗੀ ਵੀ ਬੰਦੇ ਦੀ ਏਜ ਕਿੰਨੀ ਆ, ਬੰਦੇ ਦੀ ਐਜੂਕੇਸ਼ਨ ਕੀ ਆ ਤੇ ਫਾਈਨੈਂਸ਼ੀਅਲ ਸਿਕਿਉਰਿਟੀ ਕੀ ਆ, ਤਾਂ ਕਿ ਆਉਣ ਵਾਲੇ ਲੋਕ ਜਿਹੜੇ ਨਵੇਂ ਆ ਉਹ ਉਸ ਮੁਲਕ ਦੇ ਉੱਤੇ ਬੋਝ ਨਾ ਬਣਨ। ਜੀ ਬਿਲਕੁਲ। ਸੋ ਓਵਰਆਲ ਜਿੱਦਾਂ ਕੈਨੇਡਾ ਨੇ ਕੁਝ ਸਾਲ ਪਹਿਲਾਂ ਜਿਹੜਾ ਆ ਉਹ ਚੇਂਜਸ ਜਿਹੜੇ ਆ ਉਹ ਲਿਆਂਦੇ ਸੀਗੇ। ਇੱਕ ਜਿਹੜੀ DMV ਦੇ ਨਾਲ ਸੰਬੰਧਿਤ ਹਰਜੋਤ ਸਿੰਘ ਦੀ ਖਬਰ ਉਹ ਆਪਾਂ ਸਾਂਝੇ ਕਰਦੇ ਜਾਈਏ। ਬਹੁਤ ਸਾਰੇ ਲੋਕ ਜਿਹੜੇ ਆ ਹੁਣ ਖਾਸ ਕਰਕੇ ਜਿਨ੍ਹਾਂ ਨੇ ਆਪਣੀਆਂ IDs ਰੀਨਿਊ ਕਰਾਉਣੀਆਂ ਜਾਂ ਡਰਾਈਵਰ ਲਾਇਸੈਂਸ ਰੀਨਿਊ ਕਰਾਉਣੇ ਆ, ਮੇਕ ਸ਼ੋਰ ਕਰਿਓ ਵੀ ਹੁਣ ਆਪਣੀ ਜਿਹੜੀ ਰੀਅਲ ID ਜਿਹੜੀ ਆ ਉਹ ਤੁਸੀਂ ਬਣਾਓ, ਜਿਨ੍ਹਾਂ ਨੂੰ ਵੀ ਹੁਣ ਰੀਨਿਊ ਦਾ ਮੌਕਾ ਮਿਲ ਰਿਹਾ। ਰੀਅਲ ID ਦੇ ਨਾਲ ਆਪਾਂ ਇੱਕ ਵਾਰੀ ਫਿਰ ਦੱਸਦੇ ਜਾਈਏ ਕਿਉਂਕਿ ਹੁਣ ਇੱਥੇ ਬਣਨੀਆਂ ਸ਼ੁਰੂ ਹੋ ਚੁੱਕੀਆਂ ਆ ਤੇ ਆਉਣ ਵਾਲੇ ਮੈਨੂੰ ਲੱਗਦਾ ਇੱਕ ਸਾਲ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀ ਰੀਅਲ ID ਹੀ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਡੋਮੈਸਟਿਕ ਟਰੈਵਲ ਕਰਦੇ ਨੇ, ਯਾਨੀ ਕਿ ਅਮਰੀਕਾ ਦੇ ਵਿੱਚ ਹੀ ਜਿਹੜੇ ਜਹਾਜ਼ ਦੇ ਉੱਤੇ ਟਰੈਵਲ ਕਰਦੇ ਨੇ, ਉਹਨਾਂ ਦੇ ਚੀਜ਼ਾਂ ਦੇ ਲਈ ਜਿਹੜੀ ਆ ਰੀਅਲ ID ਆ ਉਹ
ਮੈਂਡੇਟਰੀ ਜਿਹੜੀ ਆ ਉਹ ਹੋਣ ਜਾ ਰਹੀ ਆ, ਜਾਂ ਫਿਰ ਆਪਣਾ ਪਾਸਪੋਰਟ ਜਿਹੜਾ ਜਾਂ ਗ੍ਰੀਨ ਕਾਰਡ ਜਿਹੜਾ ਆ ਉਹ ਨਾਲ ਲੈ ਕੇ ਤੁਹਾਨੂੰ ਜਾਣਾ ਪਊਗਾ ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈਗੀ। ਸੋ ਰੀਅਲ ਆਈਡੀ ਦੇ ਵਿੱਚ ਇੱਕ ਤਾਂ ਤੁਹਾਨੂੰ ਡਰਾਈਵਿੰਗ ਲਾਇਸੈਂਸ ਜਿਹੜਾ ਆ ਉਹ ਵੀ ਹੁੰਦਾ ਹੈ, ਤੇ ਨਾਲ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਕੀ ਹੈਗਾ ਆ, ਤੇ ਇੱਕ ਵੱਖਰੇ ਤੌਰ ਦੀ ਆਈਡੀ ਜਿਹੜੀ ਆ ਉਹ ਬਣਦੀ ਆ। ਸੋ ਜਿਨ੍ਹਾਂ ਦੇ ਵੀ ਡਰਾਈਵਿੰਗ ਲਾਇਸੈਂਸ ਜਾਂ ਆਈਡੀਜ਼ ਰੀਨਿਊ ਹੋਣ ਵਾਲੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਸੋ ਆਪਣੀ ਰੀਅਲ ਆਈਡੀ ਜਿਹੜੀ ਉਹ ਭਰੋ। ਪਰ DMV ਨੇ ਹੁਣੇ ਇੱਕ ਲੇਟੈਸਟ ਇੱਕ ਈਮੇਲ ਸਾਰਿਆਂ ਨੂੰ ਜਿਹੜੀ ਉਹ ਸ਼ੇਅਰ ਕੀਤੀ ਹੈ, ਕਹਿੰਦੇ ਵੀ ਕਈ ਜਿਹੜੀਆਂ ਵੈਬਸਾਈਟਸ ਆ ਲੋਕਾਂ ਦੇ ਕੋਲ ਧੋਖੇ ਦੇ ਨਾਲ ਪੈਸੇ ਜਿਹੜੇ ਹੜੱਪ ਰਹੀਆਂ ਨੇ, ਇਹ ਕਹਿ ਕੇ ਵੀ ਅਸੀਂ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਭਰਵਾਉਂਦੇ ਆ ਤੇ ਉਹਦੇ ਪੈਸੇ ਜਿਹੜੇ ਉਹ ਚਾਰਜ ਕਰ ਰਹੇ ਨੇ। ਐਪਲੀਕੇਸ਼ਨ ਭਰਨ ਦੇ ਜਿਹੜੇ ਆ ਕੋਈ ਵੀ ਪੈਸੇ ਕੋਈ ਤੁਹਾਨੂੰ ਇਸ ਤਰੀਕੇ ਦੇ ਨਾਲ DMV ਦੀ ਜਿਹੜੀ ID ਦੇ ਲਈ ਹੋਵੇ ਜਾਂ ਡਰਾਈਵਿੰਗ ਲਾਇਸੈਂਸ ਦੇ ਲਈ ਕੋਈ ਜਿਹੜਾ ਤੁਹਾਨੂੰ ਚਾਰਜ ਨਹੀਂ ਕਰ ਸਕਦਾ। ਇਸੇ ਤਰ੍ਹਾਂ ਰਾਜਗੁਰਵੀਰ ਸਿੰਘ, ਜਿਹੜੇ ਕਵਰਡ ਕੈਲੀਫੋਰਨੀਆ ਅਵਾਮਾ ਕੇਅਰ ਦੀ ਐਪਲੀਕੇਸ਼ਨ ਆ ਉਹਦੇ ਭਰਨ ਦੇ ਲਈ ਤੁਹਾਤੋਂ ਕੋਈ ਪੈਸੇ ਨਹੀਂ ਚਾਰਜ ਕਰ ਸਕਦਾ। ਜੇ ਤੁਹਾਡੀ ਚਾਹੇ ਤੁਸੀਂ ਫ੍ਰੀ ਮੈਡੀਕਲ ਦੀ ਐਪਲੀਕੇਸ਼ਨ ਆ, ਜੇ ਤੁਸੀਂ ਤੁਹਾਡੀ ਇੰਸ਼ੋਰੈਂਸ ਆ, ਉਹ ਇੰਸ਼ੋਰੈਂਸ ਕੰਪਨੀ ਨੂੰ ਹੀ ਤੁਹਾਡਾ ਪ੍ਰੀਮੀਅਮ ਜਾਣਾ। ਕੋਈ ਵੀ ਏਜੰਟ, ਕੋਈ ਵੀ ਬੰਦਾ, ਕੋਈ ਵੀ ਕਾਉਂਸਲਰ ਤੁਹਾਤੋਂ ਐਪਲੀਕੇਸ਼ਨ ਫੀਸ ਨਹੀਂ ਚਾਰਜ ਕਰ ਸਕਦਾ। ਜੀ ਬਿਲਕੁਲ, ਜੇ ਕੋਈ ਕਰਦਾ ਹੈ ਤਾਂ ਤੁਸੀਂ ਉਹਨਾਂ ਦੀ ਸ਼ਿਕਾਇਤ ਵੀ ਜਿਹੜੀ ਆ ਉਹ ਇਸ ਤਰੀਕੇ ਨਾਲ ਕਰ ਸਕਦੇ ਹੋ। ਸੋ DMV ਵਾਲੇ ਕਹਿ ਰਹੇ ਵੀ ਅਸੀਂ ਉਹਨਾਂ ਵੈਬਸਾਈਟਸ ਦੀ ਹੁਣ ਘੋਖ ਕਰ ਰਹੇ ਹਾਂ, ਪੜਤਾਲ ਕਰ ਰਹੇ ਹਾਂ ਜਿਹੜੇ ਇੱਦਾਂ ਔਨਲਾਈਨ ਐਪਲੀਕੇਸ਼ਨ ਜਿਹੜੀਆਂ ਭਰਨ ਦੇ ਲਈ ਇੱਦਾਂ ਡਾਲਰ ਲੋਕਾਂ ਦੇ ਚਾਰਜ ਕਰ ਰਹੀਆਂ। ਸੋ ਲੋਕ ਧਿਆਨ ਦੇਣ, ਜਦੋਂ ਤੁਸੀਂ DMV ਦੀ ਵੈਬਸਾਈਟ 'ਤੇ ਜਾਣਾ ਹੈ dmv.ca.gov, ਇਹ ਜਿਹੜੀ ਵੈਬਸਾਈਟ ਦਾ ਐਡਰੈਸ ਹੈਗਾ, ਉਹਦੇ ਉੱਤੇ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਭਰੋ। ਉਹਦੇ ਵਿੱਚ ਭਰਨ ਦੇ ਕੋਈ ਨਹੀਂ ਆ। ਹਾਂ, ਜਦੋਂ ਤੁਸੀਂ ਸਬਮਿਟ ਕਰਨਾ ਹੈ, ਜਦੋਂ ਲਾਇਸੈਂਸ ਤੁਹਾਡੇ ਕੋਲ ਵਾਪਸ ਆਉਣਾ, ID ਜਦੋਂ ਤੁਹਾਡੇ ਕੋਲ ਆਉਣੀ ਆ, ਜਿਹੜੇ ਉਹਦੇ ਐਪਲੀਕੇਸ਼ਨ ਫੀਸ ਜਿਹੜੇ ਉਹ ਵਾਲੇ ਹੁੰਦੇ ਆ, ਉਹ ਇੱਕ ਡਿਫਰੈਂਟ ਚੀਜ਼ ਆ। ਭਰਨ ਦੇ ਜਿਹੜੇ ਆ ਕੋਈ ਚਾਰਜਸ ਨਹੀਂ ਹੁੰਦੇ। ਸੋ ਬਿਲਕੁਲ, ਸਾਡਾ ਸਮਾਂ ਸਮਾਪਤ ਹੈ। ਸਰੋਤਿਓ, ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ? ਹਮੇਸ਼ਾ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ 408-272-5200 ਤੇ ਆਪਣੇ ਵਿਚਾਰ ਦੇ ਸਕਦੇ ਹੋ। ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਨੂੰ ਚੂੜੀਆਂ ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲੇ